ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਸਿਹਤ ਸੰਭਾਲ। ਮੈਂ ਰਾਜਕਨਵੀਰ ਸਿੰਘ ਅਤੇ ਆਪਣੇ ਨਾਲ ਅੱਜ ਦੇ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਜੁੜਨਗੇ ਜਗਬੀਰ ਜੀ, ਜਿਹੜੇ ਕਿ ਆਪਾਂ ਨੂੰ ਘਰੇਲੂ ਨੁਸਖੇ ਹੋਮ ਰੈਮਡੀਜ਼ ਦੇ ਬਾਰੇ ਜਿਹੜੀਆਂ ਜਾਣਕਾਰੀਆਂ ਸਾਂਝੀਆਂ ਕਰਨਗੇ। ਉਸ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ ਅਤੇ ਦੱਸਦੇ ਜਾਈਏ ਵੀ ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ। ਘਰੇਲੂ ਨੁਸਖੇ ਹੋਮ ਰੈਮਡੀਜ਼ ਹੀ ਜਿਹੜੀਆਂ ਆ ਇਸ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕੀਤੀਆਂ ਜਾਂਦੀਆਂ ਆ। ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਬੀਸਲਾ ਪਰਿਵਾਰ, ਬੇਕਰਸਫੀਲਡ, ਤਜਿੰਦਰ ਸਿੰਘ ਗਿੱਲ ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਮੰਗਟ ਓਹਾਇਓ, ਸੰਤ ਸਿੰਘ ਤੇ ਦੇਬਾਂ, ਕਰਨੈਲ ਸਿੰਘ ਰੰਧਾਵਾ ਟਰਲੌਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਯੂਬਸਿਟੀ, ਬਲਜੀਤ ਸਿੰਘ, ਹਰਦੀਪ ਸਿੰਘ ਧੌਂਸੀ ਸੈਕਰਾਮੈਂਟੋ, ਕੁਲਵੰਤ ਸਿੰਘ, ਨਵਿੰਦਰ ਕੌਰ ਡਬਲਿਨ, ਕਿਰਨ ਕਮਲ, ਜਸਵਿੰਦਰ ਕੌਰ ਸੈਕਰਾਮੈਂਟੋ, ਜੁਝਾਰ ਸਿੰਘ, ਸੁਰਿੰਦਰ ਕੌਰ ਗਿੱਲ ਐਲਗਰੋ, ਮੂਸ਼ੀਆਣਾ ਪਰਿਵਾਰ ਯੂਨੀਅਨ ਸਿਟੀ, ਹਰਜੀਤ ਸਿੰਘ ਲੈਥਰੋਪ, ਸੁਰਿੰਦਰਜੀਤ ਕੌਰ ਸੈਂਟਾ ਕਲਾਰਾ, ਸਨਰੀਤ ਕੌਰ ਸ਼ੇਰਗਿੱਲ ਬੇਕਰਸਫੀਲਡ, ਬਹਾਦਰ ਸਿੰਘ ਗਿੱਲ ਫਰੈਸਨੋ, ਗੁਰਮੀਤ ਸਿੰਘ ਝੱਲੀ ਐਸ ਕਲੋਨੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਅਤੇ ਆਓ ਹੁਣ ਗੱਲਬਾਤ ਕਰਦੇ ਹਾਂ ਆਪਾਂ ਜਗਵੀਰ ਜੀ ਦੇ ਨਾਲ। ਜਗਵੀਰ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਪਹਿਲਾਂ ਜਿਹੜੇ ਕਹਿੰਦੇ ਤੇ ਰੈਸ਼ ਜਿਹਾ ਹੈਗਾ ਆ, ਫੁੰਸੀਆਂ, ਜਿਹਨਾਂ ਵੀ ਖੂਨ ਦੀ ਖਰਾਬੀ, ਫੁੰਸੀਆਂ, ਰੈਸ਼ ਹੈ, ਕੋਈ ਕਾਜ ਖੁਜਲੀ ਹੈਗੀ, ਉਹ ਆਪਣੇ 2 ਗ੍ਰਾਮ ਅੱਧਾ ਚਮਚਾ ਹਲਦੀ ਦਾ, 1 ਚਮਚਾ ਸਮਝਦਾ ਔਲਿਆਂ ਦਾ ਪਾਊਡਰ, ਇਹ ਮਿਕਸ ਕਰਕੇ ਖਾਇਆ ਕਰੇ ਜੀ। ਇਹਦੇ ਨਾਲ ਆਪਣੇ ਪਹਿਲਾਂ ਤਾਂ ਖੂਨ ਦੀ ਸਫਾਈ ਜਿਹੜੀ ਹੋਣੀ ਜ਼ਰੂਰੀ ਹੈ, ਇਹ ਨੁਕਸਾ ਜਿਹੜਾ ਖੂਨ ਦੀ ਸਫਾਈ ਕਰ ਦਿੰਦਾ ਜੀ। ਹਾਂ, ਬਾਕੀ ਉੱਤੇ ਬਾਅਦ ਜਿਹੜੀਆਂ ਮਰਜ਼ੀ ਚੀਜ਼ਾਂ ਲਗਾਈ ਚੱਲੋ। ਜਿਹੜੇ ਕਹਿੰਦੇ ਤੇ ਅਫਾਰਾ ਹੁੰਦਾ ਹੈਗਾ, ਉਹ ਆਪਣੇ 2-3 ਛੋਟੀ ਇਲਾਇਚੀਆਂ ਤੇ ਆਪਣੇ ਇੱਕ ਅੱਧਾ ਨਿੰਬੂ ਤੇ ਆਪਣੇ 1 ਚੁਟਕੀ ਹਿੰਗ ਦੀ ਜੀ, ਇਹ ਪਾਣੀ ਆਪਣੇ ਘੋਲ ਕੇ ਆਪਣੇ ਪੀ ਸਕਦੇ ਹੈਗੇ ਜੀ। ਚਾਹੇ ਤਾਂ ਇਲਾਇਚੀਆਂ ਵਾਲਾ ਪਾਣੀ ਬਣਾ ਲਓ, ਪਹਿਲਾਂ ਪਾਣੀ ਉਬਾਲ ਲਓ, ਚੰਗੀ ਤਰ੍ਹਾਂ ਆ ਜੂਗਾ ਰਸ। ਨਹੀਂ ਤਾਂ ਆਪਣੇ ਇਲਾਇਚੀਆਂ ਦਾ ਪਾਊਡਰ ਲੈ ਲਓ, ਉਹ ਤਾਂ ਵਧੀਆ ਚੀਜ਼ ਹੋ ਗਈ। 1 ਚੁਟਕੀ ਇਲਾਇਚੀਆਂ ਦਾ ਪਾਊਡਰ, 1 ਚੁਟਕੀ ਹਿੰਗ, ਅੱਧਾ ਨਿੰਬੂ, ਇਹਨੂੰ ਚੁਟ ਕੇ ਪੀ ਲੈ ਕਰੇ। ਫਿਰ ਅਨਾਰ ਦਾ ਜੂਸ ਇਹਦੇ ਵਿੱਚ ਮੈਂ ਚੰਗਾ ਰਹਿੰਦਾ ਜੀ, ਅਨਾਰ ਦਾ ਜੂਸ ਪੀਓ। ਨਹੀਂ ਤਾਂ ਫਿਰ 10 ਗ੍ਰਾਮ ਕਾਲਾ ਨੂਣ ਲੈਣਾ ਹੈਗਾ, 10 ਗ੍ਰਾਮ ਪੀਲੀ ਹਾੜਾਂ ਦਾ ਛਿਲਕਾ ਲੈਣਾ ਹੈਗਾ, ਅਤੇ 10 ਗ੍ਰਾਮ ਇਹ ਸਰਨਾਏ ਦੇ ਪੱਤੇ ਲੈਣੇ ਹੈਗੇ। ਅਤੇ ਰਾਤ ਨੂੰ 1 ਚਮਚਾ ਲੈ ਲੈਣਾ ਜੀ ਗਰਮ ਪਾਣੀ ਨਾਲ। ਜਾਂ ਫਿਰ ਤੁਸੀਂ ਐਂ ਕਹਿੰਦੇ 200 ਗ੍ਰਾਮ ਤੁਸੀਂ ਅਜਵਾਇਣ ਲੈਣੀ ਹੈਗੀ, ਅਤੇ ਇਹਨੂੰ ਆਪਣੇ ਇਹਦੇ ਵਿੱਚ ਮੈਂ ਪਾਉਣਾ ਹੈਗਾ ਤੁਸੀਂ ਗੁਆਰ ਦਾ ਗੁੱਦਾ, ਉਹਨਾਂ ਕੁ ਪਾਉਣਾ ਜਿਹੜਾ ਆਪਣੇ 4-5 ਚਮਚੇ ਗੁਆਰ ਦੇ ਗੁੱਦੇ ਦੇ ਪਾ ਕੇ ਇਹਨੂੰ ਆਪਣੇ ਐਨ ਚੰਗੀ ਤਰ੍ਹਾਂ ਤੁਸੀਂ ਮਿਕਸ ਕਰਨਾ ਹੈਗਾ ਜੀ। ਜੇ ਉਹਨੇ ਤੁਹਾਨੂੰ ਘੱਟ ਲੱਗੇ ਤੇ ਤੁਸੀਂ ਐਨ ਗਿੱਲਾ ਜਿਹਾ ਕਰ ਲੈਣਾ, ਜਿਸ ਤਰ੍ਹਾਂ ਗਾਰੇ ਵਾਂਗਰਾ ਹੁੰਦਾ ਜੀ। ਉਹਦੇ ਵਿੱਚ ਮੈਂ ਤੁਸੀਂ ਉਹਨੇ ਫਿਰ ਨਿੰਬੂ ਨੂੰ ਜੋੜ ਲਓ, 2 ਚੀਜ਼ਾਂ ਮਿਲਾ ਕੇ ਨਿੰਬੂ ਤੇ ਆਪਣੇ ਜਿਸ ਤਰ੍ਹਾਂ ਕਾਠੇ ਗਾਰੇ ਜੇ ਮੰਗਣਾ ਇਸ ਤਰ੍ਹਾਂ ਹੋ ਜਾਵੇ, ਫਿਰ ਇਹਨਾਂ ਧੁੱਪ 'ਚ ਰੱਖ ਕੇ ਉਹਨੇ ਸੁਕਾਈ ਜਾਣਾ ਹੈਗਾ। ਇਹਨੂੰ ਜਦ ਗੋਲੀਆਂ ਜਿਹੀਆਂ ਵੱਟਣੇ ਵਾਲਾ ਹੋ ਗਿਆ ਹੈ ਤਾਂ ਆਪਣੇ ਗੋਲੀਆਂ ਵੱਟ ਕੇ ਤੁਸੀਂ ਆਪਣੇ ਮੋਟੀਆਂ ਉਹ 2-3 ਗੋਲੀਆਂ ਆਪਣੇ ਚੂਸ ਲੈ ਕਰੋ। ਜੇ ਪਾਊਡਰ ਰੱਖਣਾ ਤਾਂ ਆਪਣੇ 1 ਚਮਚਾ ਤੁਸੀਂ ਆਪਣੇ ਇਹਦਾ ਖਾ ਲਿਆ ਕਰੋ। ਇਹ ਵੀ ਵਧੀਆ ਚੀਜ਼ ਹੋਊਗੀ ਇਹਦੇ ਵਾਸਤੇ। ਜਾਂ ਫਿਰ ਤੁਸੀਂ ਨਸ਼ਾਦਰ ਠਿਕਰੀ ਲੈਣਾ ਹੈਗਾ 50 ਗ੍ਰਾਮ, ਉਹਨੂੰ ਤਵੇ 'ਤੇ ਭੁੰਨ ਕੇ ਖਿੱਲ ਜੀ ਬਣਾ ਲੈਣੀ ਹੈਗੀ ਉਹਦੀ, ਅਤੇ 1 ਚੁਟਕੀ ਸਵੇਰ ਨੂੰ, 1 ਚੁਟਕੀ ਸ਼ਾਮ ਨੂੰ ਤੁਸੀਂ ਉਹ ਲੈ ਸਕਦੇ ਹੈਗੇ। ਜੇ ਤੁਹਾਨੂੰ ਇੱਥੇ ਕਚਨਾਰ ਦੇ ਬੀਜਾਂ ਦਾ ਤੇਲ ਮਿਲਦਾ ਹੈਗਾ ਤਾਂ ਉਹ ਤੁਸੀਂ 5-7 ਬੂੰਦਾਂ ਤੁਸੀਂ ਉਹ ਆਪਣੇ ਪੀ ਸਕਦੇ ਹੈ ਪਾਣੀ ਨਾਲ ਪਾ ਕੇ। ਇਹਦੇ ਅਫਾਰੇ ਵਾਸਤੇ ਸਾਰਿਆਂ ਤੋਂ ਪਹਿਲਾਂ ਜਿਹੜੀ ਸਟਾਰਟ ਚੀਜ਼ ਚਾਹੀਦੀ ਹੈ ਜੀ। ਜੇ ਤੁਸੀਂ ਗੈਸ ਹੋਵੇ, ਅਫਾਰਾ ਹੋਵੇ, ਢਿੱਡ ਦੇ ਵਿੱਚ ਕੋਈ ਪ੍ਰੋਬਲਮ ਹੋਵੇ, ਇਹਦਾ 2-3 ਚਮਚੇ ਤੁਸੀਂ ਅਰੰਡੀ ਦਾ ਤੇਲ ਦੁੱਧ ਮਾ ਪਾ ਕੇ ਰਾਤ ਨੂੰ ਇਹ ਪੀਏ ਕਰੋ ਜੀ। ਚਾਹੇ ਕਿਸੇ ਨੂੰ ਜੋੜਾਂ ਦਾ ਦਰਦ ਹੋਵੇ, ਗਠੀਆ ਹੋਵੇ, ਗੋਡੇ ਦੁਖਦੇ ਹੋਵੇ, ਇਹ ਸਾਰਿਆਂ ਤੋਂ ਫਸਟ ਏਡ ਜਿਹਨੂੰ ਕਹਿੰਦੇ ਆ ਜੀ, ਜੇ ਇਹ ਤੁਸੀਂ ਕਰ ਲਵੇਂ ਤਾਂ ਸਾਰੀ ਦਵਾਈਆਂ ਕੰਮ ਕਰੂਗੀਆਂ। ਇਹ ਪੇਟ ਨੂੰ ਕਲੀਨ ਕਰਨਾ ਬਹੁਤ ਜ਼ਰੂਰੀ ਹੈ ਜੀ, ਆਪਣੇ ਦਰਦਾਂ ਵਾਸਤੇ, ਗੈਸ ਵਾਸਤੇ, ਗੋਲੇ ਵਾਸਤੇ। ਇਹ ਤੁਸੀਂ ਆਪਣੇ 1-2 ਹਫ਼ਤੇ ਲਗਾਤਾਰ ਪੀਓ, ਉਹਦੇ ਬਾਅਦ ਫਿਰ ਆਪਣੇ ਦਵਾਈ ਵੀ ਸਾਰੇ ਐਨ ਪੂਰੀ ਕੰਮ ਕਰੂਗੀ ਇਹਦੇ ਵਿੱਚ। ਅੱਛਾ, ਇਹਦੇ ਨਾਲ ਫਿਰ ਤੁਸੀਂ ਆਪਣੇ ਪਾਈਨਐਪਲ ਜੂਸ ਪੀ ਲਿਆ ਕਰੋ, ਰੋਟੀ ਖਾਣੇ ਦੇ ਬਾਅਦ ਪਾਈਨਐਪਲ ਜੂਸ ਪੀ ਲਿਆ, ਇਹ ਵੀ ਆਪਣੇ ਠੀਕ ਕਰ ਦਿੰਦਾ ਜੀ।
ਸੀਗਾ ਉਹਨੇ ਟਾਈਫਾਈਡ ਹੈਗਾ। ਟਾਈਫਾਈਡ ਇੱਕ ਤਾਂ ਬੱਚੇ ਨੂੰ ਤੁਸੀਂ 12 ਸਾਲ ਦਾ ਦੱਸਦੇ ਸੀਗੇ, ਚਾਹੇ ਸਿਆਣਾ ਹੋਵੇ ਬੱਚਾ ਹੋਵੇ। ਇੱਕ ਤਾਂ ਉਹਨੂੰ ਅਮਰੂਦ ਖਿਲਾਣੇ ਹੈਗੇ ਜੀ ਤੁਸੀਂ, ਪੱਕੇ ਇੰਡੀਆ ਹੀ ਹੈ ਇਹ। ਅਮਰੂਦ ਤੁਸੀਂ ਖਿਲਾਓ, ਕਿਉਂਕਿ ਜਿਹੜਾ ਟਾਈਫਾਈਡ ਹੁੰਦਾ ਅੰਤੜੀਆਂ ਦੇ ਵਿੱਚੋਂ ਜ਼ਖਮ ਹੋ ਜਾਂਦੇ, ਇਹਦੇ ਨਾਲ ਆਪਣੇ ਬੁਖਾਰ ਬਖੂਰ ਚੜ੍ਹਦਾ। ਇਹਦੇ ਅਮਰੂਦ ਦੇ ਵਿੱਚ ਟੈਨਿਕ ਐਸਿਡ ਹੁੰਦਾ ਜੀ, ਇਹ ਜ਼ਖਮ ਠੀਕ ਕਰ ਦਿੰਦਾ, ਫਿਰ ਹੌਲੀ ਹੌਲੀ ਆਪਣੇ ਬੁਖਾਰ ਵੀ ਠੀਕ ਹੋ ਜਾਂਦਾ ਇਹਦੇ ਨਾਲ। ਇਹ ਤੁਸੀਂ ਅਮਰੂਦ ਖਿਲਾਣੇ ਹੈਗੇ ਉਹਨੂੰ। ਫਿਰ ਉਹਨੇ ਤੁਸੀਂ ਜਿਸ ਟਾਈਮ ਪਤਾ ਹੀ ਹੁੰਦਾ ਬੁਖਾਰ ਜਾਂ ਚੜ੍ਹਨਾ ਆ ਗਈ, ਐਪਲ ਜੂਸ ਉਹਨੂੰ ਪਿਲਾਉਣਾ ਹੈਗਾ ਜੀ। ਜਾਂ ਐਪਲ ਜੇ ਨਹੀਂ ਜੂਸ ਉੱਥੇ ਇੰਡੀਆ ਮਿਲਦਾ ਤਾਂ ਐਪਲ ਖਿਲਾ ਦਿਓ ਉਹਨੂੰ। ਅੱਛਾ, ਫਿਰ ਸੰਗਤਰੇ ਦਾ ਜੂਸ, ਸੰਗਤਰੇ 2 ਸੰਗਤਰੇ ਖਿਲਾ ਦਿਓ ਉਹਨੂੰ ਰੋਜ਼। ਅਤੇ ਉਹਨੇ ਰੋਟੀ ਰਾਟੀ ਦਾ ਪਰਹੇਜ਼ ਰੱਖੋ, ਫਲ ਫਰੂਟਾਂ 'ਤੇ ਜਾਂ ਕੋਈ ਮਾੜੀ ਮੋਟੀ ਖਾਣੀ ਹੈ ਜੀ, ਕਦਾ ਖਿਚੜੀ ਖੁਚੜੀ ਲਾਈਟ ਚੀਜ਼ ਖਾਣੀ ਹੈ ਉਹਨੇ। ਕੋਈ ਰੋਟੀ ਰਾਟੀ 'ਤੇ ਪਰਹੇਜ਼ ਰੱਖੋ। ਮੀਟ ਮੋਟ ਤਾਂ ਜਮਾਂ ਤਾਂ ਹੀ ਨਹੀਂ ਖਾਣਾ ਹੈਗਾ ਵੀ ਇਹੋ ਜਿਹੀ ਚੀਜ਼। ਪਤਲੀ ਮੂੰਗੀ ਦੀ ਦਾਲ ਬਣਾ ਕੇ ਦੇਤੀ ਹੈ ਵੀ ਜਿਹੜੀ ਛੇਤੀ ਹਜਮ ਹੋ ਜਾਵੇ। ਅੰਤੜੀਆਂ ਵਾਂ ਜ਼ਖਮ ਹੋਏ ਹੋਏ ਹੁੰਦੇ ਆ ਉਹਦੇ, ਫਿਰ ਰੋਟੀ ਰਾਟੀ ਵੀ ਖਾਂਦੇ ਆਪਾਂ ਤਾਂ ਵੀ ਉਹਨੇ ਠੀਕ ਨਹੀਂ ਹੈਗਾ। ਅਤੇ ਨਾਰੀਅਲ ਦਾ ਪਾਣੀ ਤੁਸੀਂ ਦੇ ਸਕਦੇ ਹੈਗੇ ਵੀ ਬੁਖਾਰ ਨੂੰ ਘਟਾਉਂਦਾ ਹੈਗਾ। ਐਪਲ ਦਾ ਜੂਸ ਅਤੇ ਆਪਣੇ ਔਰੰਜਾਂ ਦਾ ਜੂਸ, ਇਹ ਸਾਰਿਆਂ ਤੋਂ ਵਧੀਆ ਚੀਜ਼ ਹੈਗੀ। ਫਿਰ ਤੁਸੀਂ 5-6 ਲੌਂਗ ਪਾ ਕੇ 1 ਕਿਲੋ ਪਾਣੀ 'ਚ ਉਬਾਲ ਕੇ ਰੱਖ ਲਓ ਚੰਗੀ ਤਰ੍ਹਾਂ। ਸਾਰਾ ਦਿਨ ਉਹ ਪਾਣੀ ਦੇਣਾ ਹੈਗਾ ਜੀ। ਜਿਹੜਾ ਜਦ ਪਾਣੀ ਪੀਣਾ ਹੈਗਾ ਤਾਂ ਲੌਂਗਾਂ ਵਾਲਾ ਹੀ ਪਾਣੀ ਪੀਣਾ ਹੈਗਾ। ਜਿਹਦੇ ਨਾਲ ਫਿਰ ਤੁਸੀਂ ਆਪਣੇ 3 ਚਾਹ ਤੁਸੀਂ ਮਨੱਕੇ ਲੈਣੇ ਹੈਗੇ, 3 ਕੁ ਮਨੱਕੇ ਲੈ ਲਓ ਜੀ। ਅਤੇ ਸਾਰੀ ਦੀ ਦੁਕਾਨ 'ਤੇ ਮਿਲ ਜੂਗਾ ਇੰਡੀਆ। ਉਹਦਾ ਮੈਨੂੰ ਫੋਨ ਆਇਆ ਸੀਗਾ, ਉਹ ਇਲਾਜ ਪੁੱਛਦੇ ਸੀਗੇ ਇਹਦਾ। 3 ਮਨੱਕੇ ਲੈਣੇ ਹੈਗੇ, 3 ਅੰਜੀਰ ਅਤੇ 1 ਗ੍ਰਾਮ ਲੈਣੀਆਂ ਹੈਗੀਆਂ ਖੁਪਕਲਾਂ। 1 ਗ੍ਰਾਮ ਹੋ ਜੂਗਾ ਚਮਚੇ ਦਾ, ਸਮਝ ਲਓ ਤੀ ਆ ਗਈ ਸਹੀ, ਚੌਥਾ ਹਿੱਸਾ ਸਮਝੋ ਜੀ। 1 ਚਮਚੇ ਮੈਂ 5 ਕੁ ਗ੍ਰਾਮ ਆਉਂਦੀ ਚੀਜ਼। ਅਤੇ ਇਹਨੂੰ ਚਾਹੇ ਤਾਂ ਉਹਨੇ ਕੁੱਟ ਕੇ ਉਬਾਲ ਕੇ ਚਟਨੀ ਜੀ ਬਣਾ ਲਓ। ਚਟਨੀ ਜੀ ਬਣਾ ਕੇ ਇਹਦੀ ਮਨੱਕੇ ਵੀ ਇਹਦੇ ਗਿੱਲੇ ਆ, ਫਿੱਗ ਵੀ ਗਿੱਲੇ ਹੋਣਗੇ, ਜਾਂ ਮਾੜਾ ਮੋਟਾ ਜਿਹਾ ਪਾਣੀ ਪੂਣੀ ਪਾ ਕੇ ਉਹ ਆਪਣੇ ਚਟਨੀ ਖਿਲਾਉਣੀ ਹੈਗੀ ਜੀ ਨੇ। ਅੱਛਾ, ਫਿਰ ਇਹਦੇ ਵਿੱਚੋਂ ਤੁਸੀਂ ਮਹਾ ਸੁਦਰਸ਼ਨ ਚੂਰਨ ਹੁੰਦਾ ਜੀ, ਬਣਿਆ ਬਣਾਇਆ ਤੁਹਾਨੂੰ ਉੱਥੇ ਮਿਲ ਜੂਗਾ। ਮਹਾ ਸੁਦਰਸ਼ਨ ਚੂਰਨ ਚਾਹੇਗਾ ਤਾਂ ਆਪਣੇ 12 ਸਾਲ ਦਾ ਹੈਗਾ, ਮੈਂ ਕਿਹਾ ਪੌਣਾ ਕੁ ਚਮਚਾ ਉਹਨੂੰ। 12 ਸਾਲ ਦੇ ਬੱਚੇ ਨੂੰ ਅਡਲਟ ਵਿੱਚ ਗਿਣ ਲੈਂਦੇ ਵੈਸੇ। ਪੌਣਾ ਕੁ ਚਮਚਾ ਤੁਸੀਂ ਆਪਣੇ ਇਹਦਾ ਦੇਣਾ ਹੈ ਜੀ, ਮਹਾ ਸੁਦਰਸ਼ਨ ਚੂਰਨ ਦਾ। ਇਹਦੇ ਨਾਲ ਜਿਹੜਾ ਬੁਖਾਰ ਬਖੂਰ ਆਪਣੇ ਉਹ ਘੱਟ ਜਾਂਦਾ ਹੈਗਾ ਜੀ ਇਹਦੇ ਨਾਲ। ਅੱਛਾ, ਫਿਰ ਇਹਦੇ ਨਾਲ ਤੁਸੀਂ ਲੈ ਸਕਦੇ ਹੈਗੇ ਜਵੈਨ, ਚਰੈਤਾ, ਗਲੋ। ਇਹ ਆਪਣੇ 50-50 ਗ੍ਰਾਮ ਚੀਜ਼ਾਂ ਲੈਣੀਆਂ ਹੈਗੀਆਂ। ਬਦਾਮ ਲੈਣੇ ਹੈਗੇ 100 ਗ੍ਰਾਮ। ਇਹਨਾਂ ਨੂੰ ਕੁੱਟ ਕੇ ਐਨ ਪੀ ਪੂ ਕੇ ਕੁੱਟ ਕੱਟ ਕੇ ਸਾਰੀਆਂ 8-10 ਕੁ ਪੁੜੀਆਂ ਜੀ। ਇਹਦੇ ਬੱਚਾ ਹੈਗਾ ਇਹਦੇ ਨਾਲ 12-15 ਕੁ ਪੁੜੀਆਂ ਬਣਾ ਦੇਵੇਂ ਇਹਦੇ ਨਾਲ। ਅਤੇ 1 ਪੁੜੀ ਵੀ 15 ਹਿੱਸੇ ਕਰ ਲਵੇਂ ਸਾਰੀ ਦਵਾਈ ਦੇ। ਅਤੇ ਆਪਣੇ ਇਹਦੇ ਨਾਲ ਫਿਰ ਤੁਸੀਂ ਪਾਣੀ ਮਾ ਭਿਓ ਕੇ 1 ਹਿੱਸਾ ਪਾਣੀ ਮਾ ਭਿਓ ਕੇ ਰੱਖ ਦੇਣਾ। 2-4 ਘੰਟੇ ਬਾਅਦ ਉਹਨੂੰ ਮਸਲ ਕੇ ਉਹ ਵੀ ਪਿਲਾ ਸਕਦੇ ਹੈਗੇ ਜੀ। ਇਹਦੇ ਨਾਲ ਵੀ ਬੁਖਾਰ ਬਖੂਰ ਨੂੰ ਫਰਕ ਪੈ ਜਾਂਦਾ। ਅੱਛਾ, ਫਿਰ ਦਾਲ ਚੀਨੀ ਵੀ ਇਹਦੇ ਵਿੱਚ ਚੰਗੀ ਰਹਿੰਦੀ ਹੈਗੀ ਜੀ। ਦਾਲ ਚੀਨੀ ਤੁਸੀਂ ਆਪਣੇ ਥੋੜ੍ਹੀ ਸ਼ਹਿਦ ਮਾ ਮਿਲਾ ਕੇ ਉਹ ਖਿਲਾ ਸਕਦੇ ਹੈਗੇ ਬੱਚੇ ਨੂੰ। ਅੱਛਾ, ਇਹਦੇ ਨਾਲ ਫਿਰ ਤੁਸੀਂ ਲੈ ਸਕਦੇ ਹੈਗੇ ਨਾਗਰ ਮੋਥਾ 5 ਗ੍ਰਾਮ। ਇੱਥੇ ਪੰਸਾਰੀ ਤੋਂ ਮਿਲ ਜੂਗਾ ਜੀ ਤੁਹਾਨੂੰ, ਆਮ ਹਰੇਕ ਇੰਡੀਆ ਹੈਗਾ ਭਾਈ ਇਹ। ਨਾਗਰ ਮੋਥਾ, ਪਿੱਤ ਪਾਪੜਾ, ਮਲੱਠੀ ਅਤੇ 1 ਦਵਾਈ ਹੈਗੀ ਗਰੂਚ। ਇਹ ਸਾਰੀਆਂ ਬਰਾਬਰ ਲੈਣੀਆਂ ਹੈਗੀਆਂ ਚੀਜ਼ਾਂ। ਇਹ ਸਾਰੀਆਂ ਚੀਜ਼ਾਂ ਲੈ ਕੇ ਤੁਸੀਂ ਆਪਣੇ ਇਹਦਾ 1 ਚਮਚਾ ਤੁਸੀਂ ਪੌਣਾ ਕੁ ਚਮਚਾ, ਬੱਚਾ ਹੈਗਾ ਪੌਣਾ ਕੁ ਚਮਚਾ ਜੀ, ਇਹਦਾ ਉਬਾਲਣਾ ਹੈਗਾ ਪਾਣੀ 'ਚ। ਅਤੇ ਵਿੱਚੋਂ ਇਹਦੇ 5 ਮਣੱਕੇ ਪਾ ਦੇਣੇ ਹੈਗੇ। ਫਿਰ ਥੋੜ੍ਹੀ ਜਿਹੀ ਆਪਣੇ ਮਿਸ਼ਰੀ ਪਾ ਦੇਣੀ ਹੈਗੀ। ਇਹ ਤੁਸੀਂ ਆਪਣੇ ਯਾਰ ਨਹੀਂ ਇਕੱਠੇ ਹੀ ਇਹ ਸਾਰੀਆਂ ਚੀਜ਼ਾਂ ਤੁਸੀਂ ਐਂ ਕਰੋ, ਜਿਹੜੀ 5 ਗ੍ਰਾਮ ਸਾਰੀਆਂ ਚੀਜ਼ਾਂ ਇਹ ਤੁਸੀਂ ਆਪਣੇ ਇੱਕੋ ਵਾਰੀ ਉਬਾਲ ਕੇ ਰੱਖ ਲਓ ਪਾਣੀ। 4 ਕਿੱਲੋ ਪਾਣੀ 4 ਕਿੱਲੋ ਪਾਣੀ ਲੈ ਕੇ ਇਹ ਸਾਰੀਆਂ ਚੀਜ਼ਾਂ ਪਾ ਕੇ ਉਬਾਲ ਲਓ। ਇਹਦੇ ਵਿੱਚੋਂ ਮਣੱਕੇ ਅਤੇ ਆਪਣੇ ਮਿਸ਼ਰੀ ਆਪਣੇ ਜਾਂ ਸ਼ਾਇਦ ਆਪਣੇ ਟੇਸਟ ਦੇ ਮੁਤਾਬਕ ਵਿੱਚੋਂ ਪਾ ਲਿਓ। ਅਤੇ ਤੁਸੀਂ ਉਹ ਪਾਣੀ ਵੀ ਪੀ ਸਕਦੇ ਹੈਗੇ ਤੁਸੀਂ। ਜਦ ਆਪਣੇ 4 ਕਿੱਲੋ ਦਾ ਉਬਲ ਕੇ 1 ਕਿੱਲੋ ਪਾਣੀ ਰਹਿ ਜਾਵੇ, ਬਸ ਉਹ ਤੁਸੀਂ ਉਹਦੇ ਵਿੱਚ ਮਾਤੇ ਆਪਣੇ ਥੋੜ੍ਹਾ ਕਰਕੇ ਆਪਣੇ ਯੂਜ਼ ਕਰ ਸਕਦੇ ਹੈਗੇ। ਇਹ ਵੀ ਬੁਖਾਰ ਬਖੂਰ ਵਾਸਤੇ ਵਧੀਆ ਚੀਜ਼ ਰਹਿੰਦੀ ਹੈਗੀ। ਜਿਹੜੇ ਕਹਿੰਦੇ ਸੀਗੇ ਮੂੰਹ ਦੇ ਵਿੱਚੋਂ ਲਾਰਾਂ ਜੀ ਪਾਣੀ ਡਿੱਗਦਾ ਹੈਗਾ, ਉਹ ਤਾਂ ਉਹਨੇ ਹੋ ਸਕਦਾ ਜੀ ਉਹਨੇ ਉਹਦੇ ਸਾਰਿਆਂ ਤੋਂ ਪਹਿਲਾਂ ਤਾਂ ਉਹਨੇ ਪੇਟ ਕਲੀਨ ਕਰਿਆ ਜੀ।
ਤੁਸੀਂ ਇਹਦੇ ਵਾਸਤੇ ਲੈ ਸਕਦੇ ਹੈਗੇ ਆਪਣੇ ਚਲੋ ਤ੍ਰਿਫਲਾ ਪਾਊਡਰ ਜੀ। ਤ੍ਰਿਫਲਾ ਪਾਊਡਰ ਤੁਸੀਂ ਆਪਣੇ ਲੈਣਾ ਹੈਗਾ ਜੀ। 2 ਚਮਚੇ ਰਾਤ ਨੂੰ ਪਾਣੀ ਨਾਲ ਭਿਓ ਕੇ ਰੱਖ ਦਿਓ, ਸਵੇਰ ਨੂੰ ਆਪਣੇ ਪੀ ਲਿਆ ਕਰੋ। ਇੱਕ ਤਾਂ ਆਪਣੇ ਪੇਟ ਪੂਟ ਸਾਫ਼ ਹੋ ਜਾਊਗਾ, ਅੰਦਰ ਤੋਂ ਮੈਲ ਮੂਲ ਜਿਹੜੀ ਨਿਕਲ ਜੂਗੀ। ਫਿਰ ਦੂਸਰਾ ਤੁਸੀਂ ਇਹਦੇ ਵਾਸਤੇ ਕਰ ਸਕਦੇ ਹੈਗੇ ਲੌਂਗ ਲੈਣੇ ਹੈਗੇ 50 ਗ੍ਰਾਮ ਲੌਂਗ ਲੈ ਲਓ, 50 ਗ੍ਰਾਮ ਕਾਲੀ ਮਿਰਚਾਂ ਲੈ ਲਓ, ਵਿੱਚੋਂ 20-25 ਗ੍ਰਾਮ ਤੁਸੀਂ ਆਪਣੇ ਨਸ਼ਾਦਰ ਠੀਕਰੀ ਪਾ ਲੈਣਾ। ਜੇ ਨਹੀਂ ਬਸ ਉਹਨਾਂ ਤੁਹਾਨੂੰ ਮਾੜਾ ਮੂੰਹ ਨੂੰ ਲਗਾ ਕੇ ਦੇਖ ਲਓ, ਭਾਵੇਂ ਤੁਸੀਂ ਜਾਂ ਬਣ ਗਿਆ। ਜੇ ਤੁਹਾਨੂੰ ਲੱਗਦਾ ਵੀ ਥੋੜ੍ਹਾ ਜਿਹਾ ਐਂ ਲੱਗੇ ਸਾਨੂੰ ਜਾਂ ਤੇਜ਼ ਜਿਹਾ ਹੁੰਦਾ ਜੀਭ ਨੂੰ, ਉਹਨਾਂ ਤੁਸੀਂ ਆਪਣੇ ਨਸ਼ਾਦਰ ਠੀਕਰੀ ਪਾ ਲਈ ਅੰਦਾਜ਼ੇ ਨਾਲ। ਉਹਦੇ ਨਾਲ ਫਿਰ ਤੁਸੀਂ ਆਪਣੇ ਮੰਜਣ ਕਰਨਾ ਹੈਗਾ ਜੀ, ਸਾਰੇ ਮੂੰਹ ਦੇ ਉੱਤੇ, ਗਲਾਂ ਦੇ ਉੱਤੇ, ਜੀਭ ਦੇ ਥੱਲੇ, ਉੱਪਰ, ਛੱਤ 'ਤੇ, ਸਾਰੇ ਇਹਦੇ ਨਾਲ ਐਂ ਕੌੜਾ ਜਿਹਾ ਪਾਣੀ ਉਹਦਾ ਨਿਕਲ ਜੂਗਾ। ਜੇ ਬੂਟਿਆਂ ਵਾਂ 'ਤੇ ਵੀ ਕਈ ਵਾਰੀ ਤਕਲੀਫ ਹੁੰਦੀ ਹੈ, ਉਹਦਾ ਹੀ ਪਾਣੀ ਬਣੀ ਜਾਂਦਾ ਹੈਗਾ ਅਤੇ ਆਪਣੇ ਮਸੂੜਿਆਂ 'ਚੋਂ, ਉਹ ਵੀ ਠੀਕ ਹੋ ਜੂਗਾ ਜੀ ਹਫ਼ਤੇ ਦੇ ਅੰਦਰ ਅੰਦਰ ਉਹਦੇ ਨਾਲ। ਅਤੇ ਇਹ ਤੁਸੀਂ ਆਪਣੇ ਕਰਕੇ ਦੇਖ ਲਓ। ਜਾਂ ਫਿਰ ਤੁਸੀਂ ਆਪਣੇ ਇਹਦੇ ਨਾਲ ਫਿਰ ਗਲੀਸਰੀਨ ਲਗਾ ਸਕਦੇ ਹੈਗੇ ਮੂੰਹ 'ਚ, ਅੱਧਾ ਚਮਚਾ ਗਲੀਸਰੀਨ ਦਾ ਜਾਂ 1 ਚਮਚਾ ਗਲੀਸਰੀਨ ਦਾ ਪਾ ਕੇ ਮੂੰਹ 'ਚ ਐਂ ਚੰਗੀ ਤਰ੍ਹਾਂ ਆਪਣੇ ਘੁਮਾਓ। ਉਦੋਂ ਜਿਹੜੇ ਕਹਿੰਦੇ ਸੀਗੇ ਮੇਰਾ ਮੂੰਹ ਸੁੱਕਦਾ ਹੈਗਾ ਨਾ, ਉਹ ਵੀ ਗਲੀਸਰੀਨ ਵਾਲਾ ਯੂਜ਼ ਕरें ਜੀ, ਪੱਕੀ 100% ਗਰੰਟੀ ਹੈ। ਮੂੰਹ ਸੁੱਕਣਾ ਜਿਹੜਾ ਉਹਨਾਂ ਦਾ ਬੰਦ ਹੋ ਜੂਗਾ। 1 ਚਮਚਾ ਪਾ ਕੇ ਮੂੰਹ 'ਚ 2-3 ਮਿੰਟ ਰੱਖ ਕੇ ਜੀਭ ਨਾਲ ਆਲੇ ਦੁਆਲੇ ਐਂ ਘੁਮਾਈ ਚੱਲੇ। ਫਿਰ ਬਾਹਰ ਥੁੱਕਦੇ ਕਰੇ ਰਾਤ ਨੂੰ ਪੈਣੇ ਦੇ ਪਹਿਲਾਂ। ਇੱਕ ਟਾਈਮ ਸਵੇਰ ਨੂੰ ਕਰ ਲਿਆ ਕਰੇ, ਇੱਕ ਟਾਈਮ ਰਾਤ ਨੂੰ ਕਰ ਲਿਆ ਕਰੇ। ਐਨ 100% ਗਰੰਟੀ ਹੈ ਜੀ, ਮੂੰਹ ਜਿਹੜਾ ਸੁੱਕਦਾ ਹੋਏਗਾ ਉਹਨਾਂ ਦਾ ਠੀਕ ਹੋ ਜੂਗਾ। ਅੱਛਾ, ਫਿਰ ਮੂੰਹ ਦੇ ਵਿੱਚੋਂ ਪਾਣੀ ਜਿਹੜਾ ਡਿੱਗਦਾ ਹੈਗਾ ਲਾਰਾਂ ਜੀਆਂ, ਉਹ ਅੱਧਾ ਚਮਚਾ ਤੁਸੀਂ ਆਪਣੇ ਬੇੜਿਆਂ ਦਾ ਪਾਊਡਰ ਲੈਣਾ ਹੈਗਾ, ਇਹ ਮਿਲ ਜਾਂਦਾ ਜੀ ਸਟੋਰਾਂ 'ਚ। 1 ਚਮਚਾ ਸ਼ੱਕਰ, ਇਹ ਮਿਕਸ ਕਰਕੇ ਆਪਣੇ ਮੂੰਹ ਪਾ ਕੇ ਤੁਸੀਂ ਹੌਲੀ ਹੌਲੀ ਆਪਣੇ ਚੂਸੀ ਜਾਣਾ ਜੀ। ਦਿਨ ਮਾ 2-3 ਵਾਰੀ ਆਪਣੇ ਚੂਸੋ ਜਦ ਵੀ ਤੁਹਾਨੂੰ ਟਾਈਮ ਲੱਗਦਾ। ਇਹਦੇ ਨਾਲ ਵੀ ਸਾਰਾ ਆਪਣੇ ਹੌਲੀ ਹੌਲੀ ਪਾਣੀ ਠੀਕ ਹੋ ਜਾਂਦਾ ਜੀ। ਜਿਹੜੇ ਕਹਿੰਦੇ ਸੀਗੇ ਆਪਣੇ ਕਿਡਨੀ ਦੀ ਪ੍ਰੋਬਲਮ ਹੈਗੀ, ਉਹ ਤੁਸੀਂ ਆਪਣੇ ਭੁੰਨਿਆ ਵਾ ਜੀਰਾ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਤੁਸੀਂ ਆਪਣੇ ਲੈ ਸਕਦੇ ਜੀ। ਕਿਡਨੀ ਵਾਸਤੇ ਵਧੀਆ ਚੀਜ਼ ਹੈਗੀ ਇਹ, ਲੀਵਰ ਵਾਸਤੇ ਵਧੀਆ ਚੀਜ਼ ਹੈਗੀ, ਹਰਨੀਏ ਵਾਸਤੇ ਵਧੀਆ ਚੀਜ਼ ਹੈਗੀ ਜਿਹਨਾਂ ਨੂੰ ਹਰਨੀਆ ਹੁੰਦਾ, ਅਤੇ ਆਪਣੇ ਟੈਸਟੀਕਲ ਪ੍ਰੋਬਲਮ ਜੇ ਪੇਨ ਹੁੰਦੀ ਹੋਵੇ ਉਹਨਾਂ ਦੇ ਵਾਸਤੇ ਹੀ ਵਧੀਆ ਚੀਜ਼ ਹੈ ਜੀ। ਬਾਕੀ ਹਰਨੀਆ ਵਾਸਤੇ ਮੇਰੇ ਕੋਲ ਇੱਕ ਕੇਸ ਆਇਆ ਤਾਂ ਜੀ, ਫੀਡਬੈਕ ਹੈ ਸਮਝੋ ਤੁਸੀਂ ਇਹ, ਅਤੇ ਉਹਦੇ ਵਿੱਚੋਂ ਤੁਸੀਂ ਆਪਣੇ ਉਦੋਂ ਹਰਨੀਆ ਦਾ ਪੇਨ ਉਹਦੇ ਹੁੰਦਾ ਸੀਗਾ ਜੀ। ਮੈਂ ਉਹਨੂੰ ਦਿੱਤਾ, ਮੈਂ ਕਿਹਾ ਅਦਰਕ ਦੀ ਚਾਹ ਬਣਾ ਕੇ ਪੀ ਤੂੰ। ਅਦਰਕ ਦੀ ਚਾਹ ਪਾ ਲਈ, ਵਿੱਚੋਂ ਥੋੜ੍ਹੀ ਜਿਹੀ ਕਾਲੀ ਮਿਰਚ ਪਾ ਲਈ ਅਤੇ ਥੋੜ੍ਹੇ ਜਿਹੇ ਉਹਨੇ ਹਲਦੀ ਪਾ ਲਈ ਵਿੱਚ, ਚੁਟਕੀ ਇਹ ਵਾਲ ਕੇ ਚਾਹ ਪੀ ਜੀ ਉਹਨੇ। ਅਤੇ ਆਪਣੇ ਸਵੇਰ ਸਾਂਝ 2 ਟਾਈਮ ਪੀਣੀ ਹੈਗੀ ਜੀ। ਅਤੇ ਉਹਨੇ ਚੀਨੀ ਦੀ ਜਗ੍ਹਾ ਤੁਸੀਂ ਗੁੜ ਪਾਉਣਾ ਹੈਗਾ ਵਿੱਚ। ਇਹ ਹਫ਼ਤੇ ਬਾਅਦ ਆ ਗਿਆ ਜੀ ਮੇਰੇ ਕੋਲ, ਕਹਿੰਦਾ ਸਾਰਾ ਕੁਛ ਠੀਕ ਹੋ ਗਿਆ ਜੀ ਮੇਰਾ ਸਾਰਾ। ਨਹੀਂ ਉਹਦੇ ਉਹਨੇ ਤੁਰ ਨਹੀਂ ਸੀ ਹੁੰਦਾ, ਇੰਨੀ ਪੇਨ ਹੁੰਦੀ ਸੀਗੀ ਉਹਦੇ। 1 ਹਫ਼ਤੇ ਨਾਲ ਹੀ ਠੀਕ ਹੋ ਗਿਆ ਜੀ। ਉਹਨੇ ਪਿਛਲੇ ਹਫ਼ਤੇ ਦੀ ਗੱਲ ਹੈ ਇਹ। ਸੋ ਮੈਂ ਚਲ ਹੁਣ ਆਇਆ ਤਾਂ ਬੈਕ ਫੀਡ ਵੀ ਨਾਲੇ ਦੇ ਦਈਏ। ਅਤੇ ਇੱਥੇ ਜਿਹੜਾ ਅੱਜ ਕੱਲ੍ਹ ਬਾਥੂ ਹੁੰਦਾ ਜੀ, ਬਾਥੂ ਦਾ ਤੁਸੀਂ ਆਪਣੇ ਜੂਸ ਕੱਢ ਲਓ ਜਿਹਨਾਂ ਦੀ ਕਿਡਨੀਆਂ ਕਮਜ਼ੋਰ ਹੈਗੀਆਂ, ਉਹ ਤੁਸੀਂ ਆਪਣੇ ਅੱਧਾ ਕੱਪ ਜੂਸ ਦਾ ਅਤੇ ਵਿੱਚੋਂ 4-5 ਚਮਚੇ ਔਲੇ ਦਾ ਜੂਸ ਮਿਕਸ ਕਰ ਲੈਣਾ ਹੈਗਾ। 1 ਚੁਟਕੀ ਤੁਸੀਂ ਸੁੰਢ ਦੀ ਪਾ ਲੈਣੀ ਹੈਗੀ। ਇਹ ਤੁਸੀਂ ਮਿਕਸ ਕਰਕੇ ਪੀਏ ਕਰੋ ਜੀ ਰੋਜ਼, ਇਹ ਵੀ ਠੀਕ ਕਰ ਦੂਗਾ ਸਾਰਾ। ਨਹੀਂ ਤਾਂ ਆਪਣੇ ਜੌਂ ਰਾਤ ਨੂੰ ਭਿਓਦੇ ਨੇ ਤੁਸੀਂ, 1 ਮੁੱਠੀ ਜੌਂ, ਸਵੇਰ ਨੂੰ ਉੱਠ ਕੇ ਆਪਣੇ ਥੋੜ੍ਹਾ ਕੋਸਾ ਜਿਹਾ ਕਰਕੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ। ਫਿਰ ਮੁਰਲੀ ਦੇ ਪੱਤਿਆਂ ਦਾ ਰਸ ਤੁਸੀਂ ਆਪਣੇ ਕੱਢ ਕੇ ਉਹ ਪੀ ਲਿਆ ਕਰੋ, ਇਹ ਵੀ ਕਿਡਨੀਆਂ ਵਾਸਤੇ ਵਧੀਆ ਚੀਜ਼ ਹੈਗੀ। ਫਿਰ ਆਪਣੇ ਪਖੜਾ ਅਤੇ ਜੌਂ ਖਾਰ ਅਤੇ ਕਲਮੀ ਸ਼ੋਰਾ, ਇਹ ਬਰਾਬਰ ਲੈ ਕੇ ਰੱਖ ਲਓ ਤੁਸੀਂ। ਅੱਧਾ ਚਮਚਾ ਤੁਸੀਂ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ, ਇਹ ਤੁਸੀਂ ਆਪਣੇ ਕੋਸੇ ਜਿਹੇ ਪਾਣੀ ਨਾਲ ਇਹ ਤੁਸੀਂ ਆਪਣੇ ਪੀ ਸਕਦੇ ਹੈਗੇ। ਇਹ ਵੀ ਵਧੀਆ ਚੀਜ਼ ਰਹੂਗੀ ਸਾਰੀ ਕਿਡਨੀਆਂ ਵਾਸਤੇ। ਅੱਛਾ, ਇੱਕ ਆਪਣੇ ਜਿਹੜੇ ਇੱਕ ਹੋਰ ਨੁਕਸਾ ਹੈਗਾ ਜੀ, ਜਿਹੜੇ ਮੂੰਹ ਦੇ ਵਿੱਚੋਂ ਪਾਣੀ ਆਉਂਦਾ ਹੈਗਾ ਉਹਨਾਂ ਦੇ ਜੀ, ਇੱਕ ਹਿੰਗ ਬਾਸਟਿਕਾ ਚੂਰਨ ਮਿਲਦਾ ਜੀ ਬਣਿਆ ਬਣਾਇਆ, ਹਿੰਗ ਦਾ ਚੂਰਨ ਹੁੰਦਾ ਇਹ, ਹਿੰਗ ਬਾਸਟਿਕਾ ਚੂਰਨ। ਇਹ ਤੁਸੀਂ ਆਪਣੇ ਯੂਜ਼ ਕਰ ਸਕਦੇ ਹੈ ਦਿਨ ਬਾਅਦ 2-3 ਵਾਰੀ, ਅੱਧਾ ਚਮਚਾ। ਇਹ ਵੀ ਸਾਰੇ ਕੋਈ ਖਾਣੇ ਪੀਣੇ ਹਜਮ ਨਹੀਂ ਹੁੰਦੀ ਸਾਰੇ ਚੀਜ਼, ਇਹਦੇ ਨਾਲ ਵੀ ਹੋ ਸਕਦਾ ਹੈਗਾ। ਇਹਦੇ ਨਾਲ ਵੀ ਇਹ ਦੂਰ ਹੋ ਜੂਗਾ ਜੀ ਇਹਦੇ ਨਾਲ ਇਹ। ਅੱਛਾ, ਅੱਗੇ ਜਿਹੜੇ ਕਹਿੰਦੇ ਸੀਗੇ ਆਪਣੇ ਕਬਜ਼ ਹੁੰਦੀ ਹੈਗੀ, ਕਬਜ਼ ਵਾਸਤੇ ਤਾਂ ਅੱਗੇ ਨੁਕਸੇ ਤਾਂ ਲੋਕਾਂ ਨੇ ਬਥੇਰੇ ਦੱਸੇ ਜੀ, ਪਹਿਲਾਂ ਅਸੀਂ ਵੀ ਦੱਸਦੇ ਰਹੇ। ਅਰੰਡੀ ਦਾ ਤੇਲ ਇਹਦੇ ਵਿੱਚ ਦੁੱਧ ਮਾ ਪਾ ਕੇ ਪੀ ਲਿਆ ਕਰੋ, ਬਹੁਤ ਵਧੀਆ ਚੀਜ਼ ਰਹੂਗੀ। ਅੱਛਾ, ਫਿਰ ਕੁਆਹ ਦਾ ਜੂਸ ਤੁਸੀਂ ਪੀ ਸਕਦੇ ਹੈਗੇ, ਐਲੋਵੀਰਾ ਜੂਸ,
ਉਹ ਵੀ ਆਪਣੇ ਠੀਕ ਕਰ ਦਿੰਦਾ ਹੈਗਾ। ਪਿਆਜ਼ ਅਤੇ ਲਸਣ ਜ਼ਿਆਦਾ ਖਾਓ, ਖਰਬੂਜਾ ਖਾਓ, ਫਲ ਫਰੂਟ ਜ਼ਿਆਦਾ ਖਾਓ, ਅਤੇ ਆਪਣੇ ਸਵੇਰ ਨੂੰ ਉੱਠ ਕੇ ਤਾਜ਼ੇ ਸੰਗਤਰੇ ਦਾ ਜੂਸ ਕਾਲੀ ਮਿਰਚ ਪਾ ਕੇ ਇਹ ਪੀ ਸਕਦੇ ਹੈਗੇ। ਫਿਰ ਗਲਾਸ ਕੋਸੇ ਜਿਹੇ ਪਾਣੀ ਦੇ ਵਿੱਚ ਨਿੰਬੂ ਨਿਚੋੜ ਕੇ ਸ਼ੱਕਰ ਪਾ ਕੇ ਇਹ ਪੀ ਲਿਆ ਕਰੋ। ਇਹ ਵੀ ਬਹੁਤ ਵਧੀਆ ਚੀਜ਼ ਹੋ ਗਈ ਕਬਜ਼ ਵਾਸਤੇ। ਨਹੀਂ ਤਾਂ ਦਵਾਈ ਤੁਸੀਂ ਆਪਣੇ ਲੈਣੀ ਹੈਗੀ, ਤੁੰਮੇ ਦਾ ਪਾਊਡਰ ਲੈਣਾ ਹੈਗਾ 50 ਗ੍ਰਾਮ ਅਤੇ ਔਲਿਆਂ ਦਾ ਪਾਊਡਰ ਲੈਣਾ ਹੈਗਾ ਜੀ ਤੁਸੀਂ ਆਪਣੇ 100 ਗ੍ਰਾਮ। ਦੋਵਾਂ ਨੂੰ ਮਿਕਸ ਕਰਕੇ 1 ਚਮਚਾ ਰੱਬ ਨੇ ਲੈ ਲਿਓ ਰਾਤ ਨੂੰ। ਤੁਸੀਂ ਬਸ ਪੱਕੀ ਗਰੰਟੀ ਹੈ ਜੀ ਕਬਜ਼ ਖੁੱਲ੍ਹ ਜਾਂਦੀ ਹੈ। ਕਈ ਵਾਰੀ ਜੇ ਆਪਣੇ ਲੋੜ ਹੁੰਦੀ ਤਾਂ ਮੈਂ ਤਾਂ ਘਰ ਹੀ ਯੂਜ਼ ਕਰ ਲੈਂਦਾ ਹੁੰਦਾ ਜੀ। ਬਦਲਵਾਂ ਤਾਂ ਲੋੜ ਪੈਂਦੀ ਨਹੀਂ ਹੈਗੀ। ਹੁਣ ਤਾਂ ਜੇ ਕਦੀ ਹੋ ਵੀ ਜਾਵੇ ਬਾਈ ਚਾਂਸ ਅਤੇ ਗਾਜਰਾਂ ਦਾ ਜੂਸ ਪੀਓ ਜੀ। ਇਹ ਸਾਰਿਆਂ ਨਾਲੋਂ ਵਧੀਆ ਚੀਜ਼ ਹੈ ਜੀ। ਗਾਜਰਾਂ ਦਾ ਜੂਸ ਰੋਜ਼ ਆਪਣੇ ਪੀਓ ਸਵੇਰ ਨੂੰ ਉੱਠ ਕੇ ਤਾਜ਼ਾ ਕੱਢ ਕੇ ਘਰ। ਇੰਨੀਆਂ ਬਿਮਾਰੀਆਂ ਨੂੰ ਠੀਕ ਕਰਦਾ ਜੀ ਗਾਜਰਾਂ ਦਾ ਜੂਸ, ਕੋਈ ਗੱਲਾਂ ਹੀ ਛੱਡੋ। ਨਾ ਕੋਈ ਗੈਸ, ਨਾ ਕੋਈ ਐਸਿਡ, ਨਾ ਕੋਈ ਕਬਜ਼, ਸਾਰੀਆਂ ਚੀਜ਼ਾਂ ਉਹਨੇ ਦੂਰ ਕਰ ਦਿੰਦਾ ਜੀ। ਬਾਕੀ ਜਿਹੜੇ ਟੰਸਲ ਕਹਿੰਦੇ ਸੀਗੇ, ਟੰਸਲ ਹੋਏ ਹੋਏ ਹੈਗੇ, ਉਹ ਤਾਂ ਤੁਸੀਂ ਆਪਣੇ ਬੱਚਾ ਜਾਂ ਸਿਆਣਾ ਇਹ ਤਾਂ ਕੁੱਟ ਕਰਕੇ ਉਹਨੇ ਪਾਈਨਐਪਲ ਦਾ ਜੂਸ ਪੀਏ ਕਰੋ ਜੀ। ਜਿਹਨਾਂ ਨੂੰ ਬੁਖਾਰ ਵੀ ਹੁੰਦਾ, ਪਾਈਨਐਪਲ ਦਾ ਜੂਸ ਜਿਹੜਾ ਬੁਖਾਰ ਉਤਾਰ ਦਿੰਦਾ ਹੈਗਾ ਜੀ। ਪਾਈਨਐਪਲ ਦਾ ਜੂਸ ਪੀਓ। ਫਿਰ ਜਿਹੜਾ ਲੋਹੀਆ ਹੁੰਦਾ, ਜਿਸ ਤਰ੍ਹਾਂ ਬਲੈਕ ਆਈ ਬੀਨਸ ਜਿਹਨਾਂ ਨੂੰ ਕਹਿੰਦੇ ਹੈਗੇ, ਉਹ 100 ਗ੍ਰਾਮ ਲੈ ਕੇ ਤੁਸੀਂ ਆਪਣੇ ਪਾਣੀ ਵਿੱਚ ਚੰਗੀ ਤਰ੍ਹਾਂ ਉਬਾਲ ਲਓ। ਜਦੋਂ ਉਹਨਾਂ ਦੇ ਮੂੰਹ ਫੁੱਟ ਜਾਓਗੇ, ਪਾਣੀ ਜਾਂ ਚੰਗਾ ਪਾ ਲਿਓ ਪਾਣੀ, ਫਿਰ ਤੁਸੀਂ ਉਹ ਪਾਣੀ ਘੁੱਟ ਕਰਕੇ ਉਹਨੇ ਪੀਣਾ ਹੈਗਾ ਜੀ। ਉਹ ਵਧੀਆ ਚੀਜ਼ ਰਹੂਗਾ ਤੁਹਾਨੂੰ। ਨਹੀਂ ਤਾਂ ਫਿਰ ਆਪਣੇ ਗੇਰੂ ਲੈ ਲਓ ਤੁਸੀਂ, ਅੱਧਾ ਕੁ ਚਮਚਾ ਗੇਰੂ ਦਾ ਲੈ ਲਓ, ਅੱਧਾ ਕੁ ਚਮਚਾ ਤੁਸੀਂ ਕਾਲੀ ਜੀਰੀ ਲੈ ਲੈਣੀ ਹੈਗੀ। ਇਹਨੂੰ ਪੀ ਕੇ ਉਹਨੇ ਪਾਣੀ ਜਿਹਾ ਪਾ ਕੇ ਥੋੜ੍ਹਾ ਜਿਹਾ ਲੇਪ ਜਿਹਾ ਬਣਾ ਲੈਣਾ ਹੈਗਾ ਤੁਸੀਂ। ਉਹ ਲੇਪ ਬਣਾ ਕੇ ਤੁਸੀਂ ਆਪਣੇ ਟੰਸਲਾਂ ਦੇ ਬਾਹਰਲੇ ਪਾਸੇ ਚੰਗੀ ਤਰ੍ਹਾਂ ਉਹਨੇ ਮਾਲਿਸ਼ ਕਰਨੀ ਹੈਗੀ ਜੀ। ਇਹ ਤੁਸੀਂ ਆਪਣੇ ਜਾਂ ਉੱਤੇ ਪੱਟੀ ਬੰਨ੍ਹ ਦਿਓ, ਜਾਂ ਫਿਰ ਨਹੀਂ ਤਾਂ ਘਿਓ ਗਰਮ ਕਰਕੇ ਥੋੜ੍ਹਾ ਜਿਹਾ ਉਹਦੇ ਵਿੱਚ ਸਿੰਧਾ ਨੂਣ ਪਾ ਕੇ ਉਹਦੀ ਤੁਸੀਂ ਆਪਣੇ ਟੰਸਲਾਂ 'ਤੇ ਮਾਲਿਸ਼ ਕਰ ਸਕਦੇ ਹੈਗੇ। ਆਪਣੇ ਨਹੀਂ ਤਾਂ ਜੇ ਤੁਹਾਨੂੰ ਆਪਣੇ ਇੱਕ ਮਿਲਦਾ ਜੀ ਇਹਨੇ ਮਿੱਠਾ ਤੇਲੀਆ, ਇਹਨੂੰ ਕਹਿੰਦੇ ਹੈਗੇ, ਜਾਂ ਬਸ਼ਨਾਗ ਵੀ ਲਿਖਿਆ ਹੋ ਸਕਦਾ ਹੈਗਾ। ਜੇ ਤੁਸੀਂ ਨਹੀਂ ਇੱਥੇ ਮਿਲਦਾ ਤਾਂ ਐਮਾਜ਼ੋਨ ਤੋਂ ਮੰਗਵਾਉਣਾ। ਉਹਦਾ ਇੰਗਲਿਸ਼ ਨੇਮ ਹੈਗਾ ਜੀ ਐਕੋਨਾਈਟ ਮੌਂਕਸ ਹੁੱਡ, ACONITEMONKSHOOD। ਇਹਦਾ ਤੁਸੀਂ ਆਪਣੇ ਪੀਸ ਕੇ ਲੇਪ ਜਿਹਾ ਬਣਾ ਕੇ ਤੁਸੀਂ ਉਹ ਵੀ ਲਗਾ ਸਕਦੇ ਹੈਗੇ ਜੀ। ਅਤੇ ਗਰਮ ਪਾਣੀ ਮਾ ਤੁਸੀਂ ਆਪਣੇ ਫਟਕੜੀ ਪਾ ਕੇ ਉਹਦੀ ਆਪਣੇ ਗਰਾਰੇ ਕਰ ਸਕਦੇ ਹੈਗੇ। ਹਲਦੀ ਅਤੇ ਲੂਣ ਪਾ ਕੇ ਉਹਦੇ ਗਰਾਰੇ ਕਰ ਸਕਦੇ ਹੈਗੇ। ਗਰਾਰੇ ਦਾ ਜਿਹੜੀ ਮਰਜ਼ੀ ਚੀਜ਼ ਦੇ ਗੱਲ ਉਹਨਾਂ ਤੋਂ ਬਾਹਰ ਸੇਕ ਜੇ ਜਾਓ, ਅਜਵਾਇਣ ਪਾ ਕੇ ਗਰਾਰੇ ਕਰ ਲਓ, ਭਾਵੇਂ ਅਜਵਾਇਣ ਅਤੇ ਲਸਣ ਪਾ ਕੇ ਉਬਾਲ ਕੇ ਪਾਣੀ ਮਾ ਉਹ ਗਰਾਰੇ ਕਰ ਸਕਦੇ ਹੈਗੇ ਇਹਦੇ ਨਾਲ। ਜਿਹੜੇ ਕਹਿੰਦੇ ਸੀ ਆਪਣੇ ਗੋਡਿਆਂ ਦਾ ਦਰਦ ਹੁੰਦਾ ਹੈਗਾ, ਉਹ ਆਪਣੇ ਤੁਸੀਂ ਇਹਦਾ ਮੇਥੀ ਯੂਜ਼ ਕਰ ਸਕਦੇ। ਮੇਥੀ ਜਿਹੜੀ ਹੁੰਦੀ ਹੈ ਭਿਓ ਕੇ ਰੱਖ ਦਿਓ, 1 ਚਮਚਾ ਰੋਜ਼ ਲਾ ਜਾਓ ਖਾਣ। ਉਹਦੇ ਨਾਲ ਆਪਣੇ ਗੋਡਿਆਂ ਦਾ ਦਰਦ ਨੂੰ ਫਰਕ ਪੈ ਜਾਂਦਾ। ਫਿਰ 1 ਕੱਪ ਤੁਸੀਂ ਆਪਣੇ ਸਰੋਂ ਦਾ ਤੇਲ ਲੈ ਲਓ, 2 ਚਮਚੇ ਵਿੱਚ ਅਜਵਾਇਣ ਪਾ ਲਓ, 1 ਸਾਬਤਾ ਕਟਾ ਲਸਣ ਦਾ ਪਾ ਲਓ ਇਹਦੇ ਵਿੱਚ। ਫਿਰ ਥੋੜ੍ਹੀ 2-3 ਚਮਚੇ ਖਸਖਸ ਦੇ ਪਾ ਲਓ। ਫਿਰ ਲੌਂਗ, ਕਾਲੀ ਮਿਰਚਾਂ, ਇਹੋ ਜਿਹੀਆਂ ਚੀਜ਼ਾਂ ਪਾ ਕੇ, ਅਦਰਕ ਪਾ ਕੇ ਇਹ ਤੁਸੀਂ ਉਬਾਲਣਾ ਹੈਗਾ ਜੀ ਮੀਡੀਅਮ ਸਲੋ ਅੱਗ 'ਤੇ। ਹੌਲੀ ਪੱਕੀ ਜਾਣ ਦਿਓ ਉਹਨੂੰ। ਜਦ ਲਸਣ ਤੈਰ ਕੇ ਉੱਪਰ ਆ ਗਿਆ ਅਤੇ ਇਹਨੂੰ ਭੁੰਨ ਕੇ ਸਾਰਾ ਤੇਲ ਤਿਆਰ ਹੈ ਜੀ। ਇਹ ਤੇਲ ਦੀ ਤੁਸੀਂ ਉਹਨੇ ਮਾਲਿਸ਼ ਕਰਨੀ ਹੈਗੀ। ਕਿੱਥੇ ਦਰਦ ਹੁੰਦਾ ਹੋਵੇ, ਮੋਢੇ ਗੋਡੇ ਹੋਰ ਜਿੱਥੇ ਮਰਜ਼ੀ, ਇਹ ਤੁਸੀਂ ਉਹਨੇ ਮਾਲਿਸ਼ ਕਰੋ ਇਹਦੇ ਨਾਲ ਵੀ ਫਰਕ ਪੈ ਜੂਗਾ ਜੀ ਤੁਹਾਨੂੰ। ਅੱਛਾ, ਫਿਰ ਅਖਰੋਟ ਤੁਸੀਂ ਖਾਣੇ ਆ ਜਿਹਨਾਂ ਦੇ ਗੋਡੇ ਦੁਖਦੇ, 2 ਅਖਰੋਟ ਰੋਜ਼ ਖਾ ਲਿਆ ਕਰੋ, ਇਹ ਵੀ ਫਰਕ ਹੈਗਾ। ਫਿਰ 50 ਗ੍ਰਾਮ ਸੁੰਡ ਲੈਣੀ ਹੈਗੀ, 25 ਗ੍ਰਾਮ ਤੁਸੀਂ ਕਾਲੀ ਮਿਰਚਾਂ ਲੈਣੀਆਂ ਹੈਗੀਆਂ, 25 ਗ੍ਰਾਮ ਬਾਇਬਡਿੰਗ ਲੈਣੀ ਹੈਗੀ, 25 ਗ੍ਰਾਮ ਸਿੰਧਾ ਨੂਣ ਲੈਣਾ ਹੈਗਾ ਜੀ। ਇਹ ਸਾਰੀਆਂ ਚੀਜ਼ਾਂ ਮਿਲਾ ਕੇ ਤੁਸੀਂ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ, ਇਹ ਤੁਸੀਂ ਆਪਣੇ ਖਾ ਸਕਦੇ ਹੈਗੇ। ਜਾਂ ਫਿਰ ਇਹਦੇ ਵਿੱਚ ਸਾਲਮ 50, ਸਾਲਮ ਮਿਸ਼ਰੀ, ਸਫੇਦ ਮੁਸਲੀ, ਇਹ ਤੁਸੀਂ ਸਾਰੀਆਂ 3 ਚੀਜ਼ਾਂ ਇਕੱਠੀਆਂ ਕਰਕੇ ਬਰਾਬਰ ਲੈਣੀਆਂ ਹੈਗੀਆਂ। ਅੱਧਾ ਚਮਚਾ ਤੁਸੀਂ ਆਪਣੇ ਕੋਸੇ ਪਾਣੀ ਨਾਲ ਲੈ ਲਿਆ ਕਰੋ। ਇਹ ਵੀ ਬਹੁਤ ਵਧੀਆ ਚੀਜ਼ ਹੈਗੀ ਇਹ। ਅਤੇ ਅਨਾਰ ਦਾ ਜੂਸ ਤੁਸੀਂ ਉਹਨੇ ਲੈ ਸਕਦੇ ਹੈਗੇ। ਅਨਾਰ ਦੇ ਜੂਸ ਦੇ ਵਿੱਚੋਂ ਜਿੰਨਾ ਤੁਸੀਂ ਪੀਣਾ ਉਹ ਪਾ ਲਓ ਗਲਾਸ 'ਚ। 4 ਚਮਚੇ ਤੁਸੀਂ ਅਦਰਕ ਦਾ ਰਸ ਵਿੱਚ ਪਾ ਲੈਣਾ ਹੈਗਾ, ਇਹ ਲੈ ਸਕਦੇ ਹੈਗੇ ਤੁਸੀਂ।
ਤੇ ਯੋਗਰਾਜ ਗੂਗਲ ਦੀਆਂ ਚੰਗੀਆਂ ਰਹਿੰਦੀਆਂ ਇਹਦੇ ਵਿੱਚ ਗੋਲੀਆਂ। ਯੋਗਰਾਜ ਗੂਗਲ ਤੁਸੀਂ ਲੈ ਸਕਦੇ ਹੈਗੇ, ਜਾਂ ਫਿਰ ਸੁੰਡ, ਅਨਾਰ ਦਾਣਾ, ਕਾਲੀ ਮਿਰਚਾਂ, ਸੇਂਦਾ ਨੂਣ ਤੇ ਬਾਇਬਡਿੰਗ, ਇਹ ਸਾਰੀਆਂ ਚੀਜ਼ਾਂ ਲੈ ਕੇ ਬਰਾਬਰ ਲੈ ਕੇ 1 ਚਮਚਾ ਤੁਸੀਂ ਇਹ ਖਾ ਸਕਦੇ ਹੈਗੇ। ਅੱਛਾ ਜੀ, ਸਾਰਿਆਂ ਇੱਕ ਹੋਰ ਵੀ ਸਸਤਾ ਸੌਦਾ ਹੈਗਾ ਜੀ, 1 ਚਮਚਾ ਔਲਾ ਪਾਊਡਰ ਤੁਸੀਂ ਲੈ ਲਓ ਤੇ ਇੱਕ ਵਿੱਚੋਂ ਥੋੜ੍ਹਾ ਤੁਸੀਂ ਗੁੜ ਮਿਲਾ ਲੈਣਾ ਹੈਗਾ ਤੇ ਥੋੜ੍ਹੀ ਜਿਹੀ ਵਿੱਚੋਂ ਆਪਣੇ ਮੇਥੀ ਅੰਦਾਜ਼ੇ ਨਾਲ ਬਣਾ ਕੇ ਮਿਕਸ ਕਰਕੇ 1 ਚਮਚਾ ਜਿਹਾ ਬਣਾ ਕੇ ਤੁਸੀਂ ਉਹ ਖਾ ਲਿਆ ਕਰੋ। ਤੇ ਔਲੇ ਦਾ ਰਸ ਇਹਦੇ ਵਿੱਚੋਂ ਚੰਗਾ ਰਹਿੰਦਾ ਜੀ। ਔਲੇ ਦੇ ਰਸ 3-4 ਚਮਚੇ ਲੈ ਕੇ 1 ਚਮਚਾ ਸ਼ਹਿਦ ਦਾ ਮਿਲਾ ਕੇ ਉਹੀ ਚੱਟੀ ਚੱਲੋ, ਇਹ ਵੀ ਆਪਣੇ ਠੀਕ ਕਰ ਦਿੰਦਾ ਜੀ ਦਰਦਾਂ ਦੁਰਦਾਂ ਨੂੰ। ਤੇ ਆਪਣੇ ਜਿਹੜਾ ਉਹਨੇ ਕਹਿੰਦੇ ਦਰਦਾਂ ਵਾਸਤੇ ਹੋਰ ਇਲਾਜ ਹੈਗੇ, ਤੁਸੀਂ ਹੌਲੋਂ ਜਿਹਨਾਂ ਦੇ ਮੋਢਿਆਂ ਗੋਡਿਆਂ ਮਾ ਦਰਦ ਹੁੰਦਾ ਹੈਗਾ, ਚਾਹੇ ਗੋਡਿਆਂ ਮੋਢਿਆਂ ਜਿੱਥੇ ਜੁਆਇੰਟ ਪੇਨ ਜਿਹਨੂੰ ਕਹਿੰਦੇ, ਇਵੇਂ ਤੁਸੀਂ ਹੌਲੋਂ ਲੈ ਸਕਦੇ ਹੈਗੇ। ਕਲੌਂਜੀ, ਮੇਥੀ, ਅਜਵੈਨ, ਇਹ ਸਾਰੀਆਂ ਚੀਜ਼ਾਂ ਬਰਾਬਰ ਲੈ ਕੇ ਅੱਧਾ ਚਮਚਾ ਤੁਸੀਂ ਲੈ ਲਿਆ ਕਰੋ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਲੈ ਲਿਆ ਕਰੋ। ਜਿਹੜੇ ਗੱਲ ਕਰਦੇ ਸੀ ਆਪਣੇ ਕਾਸਟਿਕ ਸੋਡੇ ਦੀ ਵੀ ਪਾਣੀ ਵੀ ਮਿਲਾ ਕੇ ਤੁਸੀਂ ਕਾਸਟਿਕ ਸੋਡਾ ਲਗਾਓ ਜਿਹਨਾਂ ਦੇ ਰੈਸ਼ ਰੂਸ਼ ਹੋਇਆ ਵਾ ਹੈਗਾ। ਉਹ ਆਪਣੇ ਭਾਈ ਸਾਹਿਬ ਇੱਕ ਦੱਸਦੇ ਸੀਗੇ ਆਪਣੇ ਵੀ ਡੇਂਜਰਸ ਹੈਗਾ ਕਾਸਟਿਕ ਸੋਡਾ, ਵੀ ਉਹਨੇ ਇੰਡੀਆ ਦਾ ਸਾਈਕਲਾਂ ਵਾਸਤੇ ਯੂਜ਼ ਕਰਦੇ ਹੁੰਦੇ ਸੀਗੇ ਜੀ। ਉਹ ਕੱਪੜੇ ਧੋਣੇ ਵਾਲਾ ਸੋਡਾ ਤੇ ਕਾਸਟਿਕ ਸੋਡਾ ਸੇਮ ਥਿੰਗ ਹੈ ਜੀ। ਪਹਿਲੇ ਤਾਂ ਫਸਟ ਥਿੰਗ ਤਾਂ ਇਹ ਕਹਿੰਦੇ ਵੀ ਉਹ ਚੀਜ਼ ਡਿਫਰੈਂਟ ਹੈ, ਇਹ ਚੀਜ਼ ਡਿਫਰੈਂਟ ਹੈ। ਉਹ ਕੱਪੜੇ ਧੋਣੇ ਵਾਲਾ ਸੋਡਾ ਜਿਹੜਾ ਕਾਸਟਿਕ ਸੋਡੇ ਵਿੱਚ ਸੇਮ ਚੀਜ਼ ਹੁੰਦੀ ਹੈ। ਉਹ ਤੁਸੀਂ ਐਂ ਕਰੋ, ਜੇ 1 ਬਾਲਟੀ ਲੈ ਕੇ ਤੁਸੀਂ ਪਾਣੀ ਦੀ, ਉਹਦੇ ਵਿੱਚ 1 ਜਾਂ 1.5 ਚਮਚਾ ਤੁਸੀਂ ਇੰਨਾ ਕੁ ਪਾ ਲਓ, 2 ਚਮਚੇ ਪਾ ਲਓ ਤਾਂ ਵੀ ਨਹੀਂ ਕੋਈ, ਉਹਦੇ ਨਾਲ ਤੁਸੀਂ ਪਿੰਡਾ ਧੋ ਸਕਦੇ। ਐ ਨਹੀਂ ਵੀ ਤੁਸੀਂ ਸੋਡਾ ਲੈ ਕੇ ਮਲਣੇ ਲੱਗ ਜਾਓ। ਪਾਣੀ ਦੀ ਬਾਲਟੀ 2 ਚਮਚੇ ਪਾ ਕੇ ਮਿੱਠਾ ਸੋਡਾ ਕਾਸਟਿਕ ਸੋਡਾ ਉਹ ਪਾ ਕੇ ਨਾਲ, ਉਹਦੇ ਨਾਲ ਸਾਰੀ ਕੋਈ ਨਹੀਂ। ਜੇ ਬਾਹਲਾ ਤੁਹਾਨੂੰ ਡੇਂਜਰਸ ਲੱਗਦਾ ਹੈਗਾ ਤਾਂ ਪਹਿਲਾਂ ਇਕੱਲਾ ਆਪਣੇ ਪੈਰ ਤੇ ਹੱਥ ਤੇ ਪਾ ਕੇ ਤੁਸੀਂ ਦੇਖ ਲਓ ਵੀ ਕੁਝ ਹੁੰਦਾ ਤਾਂ ਨਹੀਂ, ਉਹ ਤੁਸੀਂ ਆਪਣੇ ਕਰ ਸਕਦੇ। ਵੈਸੇ ਇੰਨਾ ਡੇਂਜਰਸ ਨਹੀਂ ਹੈ ਜੇ ਤੁਸੀਂ ਇੰਨਾ ਕੁ ਪਾਉਂਦੇ। ਜੇ ਤੁਸੀਂ ਸਟੇਟ ਯੂਜ਼ ਕਰੋਗੇ ਫਿਰ ਤਾਂ ਵੀ ਜਿਸ ਤਰ੍ਹਾਂ ਬਰਨ ਕਰੂਗਾ, ਉਹ ਵੀ ਇੰਨੀ ਹੀਟ ਹੁੰਦੀ ਹੈ ਉਹਦੇ 'ਚ ਬਾਹਲੀ ਹੈ ਜਦੋਂ ਸਾਰੀ ਸਕਿਨ ਬਰਨ ਕਰ ਦੂਗਾ। ਬਚਾ ਕੇ ਤੁਸੀਂ ਆਪਣੇ ਜਿੰਨਾ ਕੁ ਮੈਂ ਦੱਸਿਆ ਉਹਨਾਂ ਤੁਸੀਂ ਉਹਨੇ ਯੂਜ਼ ਕਰ ਸਕਦੇ। ਵੈਸੇ ਚੀਜ਼ ਇੱਕੋ ਹੈ, ਕੱਪੜੇ ਧੋਣੇ ਵਾਲਾ ਤਾਂ ਕਾਸਟਿਕ ਸੋਡਾ ਸੇਮ ਹੈ। ਇੰਡੀਆ ਆਪਾਂ ਕੱਪੜੇ ਧੋਂਦੇ ਹੀ ਰਹੇ ਹਾਂ ਸੋਡੇ ਮਾ ਪਾ ਕੇ, ਜਿਹੜੇ ਬਾਲੇ ਮੈਲੇ ਹੋ ਜਾਂਦੇ ਸੀਗੇ, ਰਜਾਈਆਂ ਖੇਸ ਖੂਸ ਜੇ ਉਹ ਜ਼ਿਆਦਾ ਹੱਥਾਂ ਨਾਲ ਲੱਗਦਾ ਹੀ ਸੀਗਾ, ਉਹ ਵੀ ਹੱਥਾਂ ਨਾਲ ਧੋਂਦੇ ਸੀਗੇ, ਫਿਰ ਕੀ ਹੋ ਜਾਂਦਾ ਉਹਦੇ ਨਾਲ ਜੀ। ਅੱਛਾ ਜੋੜਾਂ, ਹਾਂਜੀ ਜੋੜਾਂ ਦੇ ਦਰਦ ਵਾਸਤੇ ਤੁਸੀਂ ਜਿਹੜੇ ਕਨੇਰ ਦੇ ਪੱਤੇ ਹੁੰਦੇ, ਤੁਹਾਡੇ ਕਨੇ ਤਾਂ ਕਨੇਰ ਵਾਲੀ ਹੁੰਦੀ ਹੈ ਜੀ, ਉਹ ਪੱਤਿਆਂ ਦੀ ਚਟਨੀ ਜੀ ਬਣਾ ਕੇ ਥੋੜ੍ਹੀ ਜਿਹੀ ਤਿਲਾਂ ਦੇ ਤੇਲ ਦੇ ਵਿੱਚ ਭਿਓ ਕੇ ਰੱਖ ਦੇਣੀ ਹੈਗੀ ਤੁਸੀਂ ਐਨ ਚੰਗੀ ਤਰ੍ਹਾਂ। ਉਹ ਆਪਣੇ ਹਫ਼ਤਾ ਕੁ ਪਈ ਰਹੇ ਵਿੱਚੋਂ, ਫਿਰ ਤੁਸੀਂ ਉਹ ਤੇਲ ਦੀ ਉਹਦੀ ਮਾਲਿਸ਼ ਕਰਨੀ ਹੈਗੀ। ਇਹ ਵੀ ਆਪਣੇ ਜੋੜਾਂ ਦੇ ਦਰਦ ਨੂੰ ਹਟਾ ਦਿੰਦੀ ਹੈ। ਅੱਛਾ ਜੋੜਾਂ ਦੇ ਦਰਦ ਵਾਸਤੇ ਤੁਸੀਂ ਪਖੜਾ 1 ਚਮਚਾ ਤੇ 1 ਚਮਚਾ ਸੁੰਡ, ਇਹਦੀ ਚਾਹ ਜੀ ਬਣਾ ਕੇ ਤੁਸੀਂ ਪੀ ਲਓ, ਇਹ ਵੀ ਜੋੜਾਂ ਦੇ ਦਰਦ ਵਾਸਤੇ ਵਧੀਆ ਚੀਜ਼ ਹੈਗੀ। ਫਿਰ ਰਾਈ ਦਾ ਤੇਲ ਤੁਸੀਂ ਆਪਣੇ ਮਲ ਸਕਦੇ ਹੈਗੇ ਜਿੱਥੇ ਤਾਰੇ ਪੇਨ ਹੁੰਦੀ ਹੈ, ਰਾਈ ਦੇ ਤੇਲ ਦੀ ਮਾਲਿਸ਼ ਕਰ ਲਓ, ਉਹਦੇ ਨਾਲ ਦਰਦ ਵੀ ਦੂਰ ਹੋ ਜਾਂਦਾ, ਖਾਜ ਖੁਜਲੀ ਵੀ ਦੂਰ ਹੋ ਜਾਂਦੀ ਹੈ ਇਹਦੇ ਨਾਲ। ਜਿਹੜੇ ਅੰਗ ਸੁੱਤੇ ਜਿਹੇ ਰਹਿੰਦੇ ਆ ਉਹ ਵੀ ਆਪਣੇ ਖੁਦ ਠੀਕ ਹੋ ਜਾਂਦੇ ਜੀ। ਅਤੇ ਇਹਦੇ ਵਿੱਚ ਤੁਸੀਂ ਪੱਤਾ ਗੋਭੀ, ਫੁੱਲ ਗੋਭੀ, ਚੁਕੰਦਰ, ਖੀਰੇ ਵਾਲਾ ਯੂਜ਼ ਕਰੋ ਜਿਨ੍ਹਾਂ ਦੇ ਜੋੜਾਂ ਮਾ ਦਰਦ ਹੁੰਦਾ। ਖੀਰਾ, ਪੱਤ ਗੋਭੀ, ਫੁੱਲ ਗੋਭੀ, ਚੁਕੰਦਰ, ਜਿਹੜੀ ਫਲੀਆਂ ਵਾਲਾ ਸਬਜ਼ੀ ਹੁੰਦੀ ਫਲੀਆਂ, ਇਹ ਚੀਜ਼ ਖਾਓ, ਇਹ ਵੀ ਆਪਣੇ ਜੋੜਾਂ ਦੇ ਦਰਦ ਨੂੰ ਘਟਾ ਦਿੰਦਾ ਜੀ। ਫਿਰ ਸੁਗੰਧ ਤੁਸੀਂ ਲੈ ਸਕਦੇ ਹੈ 1 ਚਮਚਾ ਰੋਜ਼, ਇਹਦਾ ਘੀ ਦੇ ਵਿੱਚ ਖੁਸ਼ਕ ਹੁੰਦੀ ਹੈ ਜੀ ਸੁਗੰਧ, ਥੋੜ੍ਹਾ ਘੀ ਪਾ ਕੇ ਕੋਸਾ ਜਿਹਾ ਘੀ ਕਰਕੇ 1 ਚਮਚਾ ਸੁਗੰਧ ਦਾ ਪਾ ਕੇ ਖਾ ਕੇ ਉੱਪਰ ਉਹਨੇ ਕੋਸਾ ਜਿਹਾ ਦੁੱਧ ਪੀ ਲਿਆ ਕਰੋ। ਨਹੀਂ ਤਾਂ ਸੁਗੰਧ ਦੇ ਅਸ਼ਵਗੰਧਾ ਦੇ ਕੈਪਸੂਲ ਵੀ ਮਿਲ ਜਾਂਦੇ, ਤੁਸੀਂ ਉਹ ਆਪਣੇ ਲੈ ਸਕਦੇ ਹੈਗੇ। ਇਹਦੇ ਨਾਲ ਫਿਰ ਤੁਸੀਂ ਚਲੋ ਬਥੇਰੇ ਨੇ। ਗੈਸ ਵਾਸਤੇ ਤੁਸੀਂ ਗੈਸ ਕਹਿੰਦੇ ਸੀਗੇ ਜੀ, ਉਹ ਥੋੜ੍ਹੀ ਜਿਹੀ ਕਲੌਂਜੀ, ਅਜਵੈਨ ਤੇ ਜੀਰਾ, ਇਹ ਬਰਾਬਰ ਲੈਣੀਆਂ ਚੀਜ਼ਾਂ। 20-20 ਗ੍ਰਾਮ ਤੁਸੀਂ ਆਪਣੇ ਲੈ ਲਓ ਭਾਵੇਂ, ਅਤੇ ਇਹ ਤੁਸੀਂ ਆਪਣੇ ਚਮਚਾ ਤੁਸੀਂ ਆਪਣੇ ਇਹ ਲੈ ਲਿਆ ਕਰੋ, ਇਹ ਵੀ ਗੈਸ ਵਾਸਤੇ ਵਧੀਆ ਚੀਜ਼ ਹੈ। ਫਿਰ ਨਿੰਬੂ ਪਾਣੀ ਤੁਸੀਂ ਪੀਓ, ਫਿਰ ਮੇਥੀ ਦੀ ਸਬਜ਼ੀ ਬਣਾ ਕੇ ਖਾਓ ਤੁਸੀਂ, ਇਹ ਵਧੀਆ ਚੀਜ਼ ਹੈਗੀ। ਅਤੇ ਕਸਟਰੋਲ ਦੱਸਿਆ ਸੀਗਾ, ਅਰਿੰਡੀ ਦਾ ਤੇਲ, ਇਹ 2 ਚਮਚੇ ਤੁਸੀਂ ਆਪਣੇ ਪੀ ਲਿਆ ਕਰੋ।
ਇਹ ਜੀਰਾ ਪਾਊਡਰ ਵੀ ਇਹਦੇ ਵਿੱਚ ਵਧੀਆ ਰਹਿੰਦਾ ਹੈਗਾ ਜੀ। ਜੀਰੇ ਦਾ ਪਾਊਡਰ ਭੁੰਨਿਆ ਵਾ 1 ਚਮਚਾ ਤੁਸੀਂ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਜੋ ਪਹਿਲਾਂ ਦੱਸਿਆ ਹੈਗਾ ਤੁਸੀਂ ਆਪਣੇ 5-6 ਲੌਂਗ ਪਾਣੀ ਦੇ ਵਿੱਚ ਉਬਾਲ ਕੇ ਰੱਖ ਲੈਣੇ 1 ਜੱਗ ਪਾਣੀ 'ਚ। ਉਹ ਪਾਣੀ ਤੁਸੀਂ ਆਪਣੇ ਜਦ ਵੀ ਪਾਣੀ ਪੀਣਾ ਲੌਂਗਾਂ ਵਾਲਾ ਪਾਣੀ ਪੀਓ। ਇਹ ਵੀ ਆਪਣੇ ਗੈਸ ਨੂੰ ਘਟਾ ਦਿੰਦਾ ਹੈਗਾ ਜੀ। ਜਿਹੜੇ ਕਹਿੰਦੇ ਸੀਗੇ ਆਪਣੇ ਜੀਭ ਫਟੀ ਵੀ ਹੈਗੀ ਮੇਰੀ, ਜੀਭ ਦੇ ਉੱਤੇ ਤੁਸੀਂ ਆਪਣੇ ਗਲੀਸਰੀਨ ਲਗਾ ਕੇ ਦੇਖ ਲਓ ਜੀ। ਗਲੀਸਰੀਨ ਦੇ ਵਿੱਚੋਂ ਜੇ ਤੁਸੀਂ ਕਰਨਾ ਹੈਗਾ ਤਾਂ ਜਿਹੜਾ ਸੁਹਾਗਾ ਹੁੰਦਾ ਸੁਹਾਗਾ ਉਹ ਮਿਕਸ ਕਰਕੇ ਉਨਾ ਕੁ ਪਾਉਣਾ ਹੈਗਾ ਤੁਸੀਂ। ਜਦ ਜਿਸ ਤਰ੍ਹਾਂ ਚਿੱਟੇ ਜਿਹੇ ਦੁੱਧ ਵਾਂਗੂ ਬਣ ਜਾਵੇ ਉਹ ਤੁਸੀਂ ਜੀਭ ਦੇ ਵਾਲੇ ਐਂ ਕਰੋ ਅੱਧਾ ਚਮਚਾ ਜਾਂ ਬਣ ਗਿਆ ਇਹ ਅੱਧਾ ਚਮਚਾ ਮੂੰਹ ਪਾ ਕੇ ਉਹਨੂੰ ਐਂ ਘੁਮਾਈ ਚੱਲੋ ਆਲੇ ਦੁਆਲੇ 2-3 ਮਿੰਟ ਵਾਸਤੇ ਉਹਨੇ ਬਾਹਰ ਥੁੱਕ ਦਿਆ। ਇਹਦੇ ਨਾਲ ਕੋਈ ਮੂੰਹ ਕਿਸੇ ਕਿਸਮ ਦਾ ਜ਼ਖਮ ਹੋਵੇ, ਜੀਭ ਪੱਕੀ ਵੀ ਹੋਵੇ, ਛਾਲੇ ਹੋਵੇਂ, ਇਹ ਸਾਰੀ ਆਪਣੇ ਵਧੀਆ ਚੀਜ਼ ਹੈਗੀ ਜੀ। ਅੱਛਾ ਫਿਰ ਨਹੀਂ ਤਾਂ ਨਾਰੀਅਲ ਜਿਹੜਾ ਸੁੱਕਾ ਨਾਰੀਅਲ ਹੁੰਦਾ ਹੈ ਆਪਣਾ ਖੋਪਾ, ਜਿਹਨੂੰ ਖੋਪਾ ਕਹਿੰਦੇ, 1 ਟੁਕੜਾ ਲੈ ਕੇ ਇੰਚ ਦਾ ਟੁਕੜਾ ਲੈ ਲਓ। 2-3 ਉਹਨੇ ਮਿਸ਼ਰੀ ਥੋੜ੍ਹੀ ਉਹਨੇ ਕੁਝਾ ਮਿਸ਼ਰੀ ਜਿਹੜੀ ਹੁੰਦੀ ਉਹ ਥੋੜ੍ਹੀ ਉਹ ਖੋਪਾ ਅਤੇ ਕੁਝਾ ਮਿਸ਼ਰੀ ਹੌਲੀ ਹੌਲੀ ਮੂੰਹ ਪਾ ਕੇ ਚੱਬੀ ਚੱਲੋ। ਇਹਦੇ ਨਾਲ ਵੀ ਆਪਣੇ ਠੀਕ ਹੋ ਜਾਂਦਾ ਜੀ। ਜੀਭ ਜਿਹੜੀ ਹੁੰਦੀ ਹੈ ਫਟੀ ਵੀ ਆ ਕੋਈ ਹੋਰ ਰਹਿੰਦੀ। ਅੱਗੇ ਕਹਿੰਦੇ ਸੀਗੇ ਆਪਣੇ ਜਿਹੜੇ ਦਿਲ ਦੀ ਧੜਕਣ ਤੇਜ਼ ਰਹਿੰਦੀ ਹੈਗੀ ਇਹ ਤਾਂ ਲੀਚੀ ਦਾ ਜੂਸ ਪੀ ਲੈ ਕਰੇ ਜੀ। ਇਹ ਵੀ ਵਧੀਆ ਚੀਜ਼ ਹੈਗੀ ਲੀਚੀ ਦਾ ਜੂਸ ਪੀਣਾ। ਨਹੀਂ ਤਾਂ ਜੇ ਅਨਾਰ ਦੇ ਪੱਤੇ ਜੇ ਸਾਡੇ ਕੋਲ ਅਨਾਰਾਂ ਦਾ ਦਰਖਤ ਹੈਗਾ ਨੇੜੇ ਤੇੜੇ 3-4 ਅਨਾਰ ਦੇ ਪੱਤੇ ਤੁਸੀਂ ਪਾਣੀ ਨਾਲ ਉਬਾਲ ਕੇ ਸਵੇਰ ਸਾਂਝੀ ਪੀ ਲਿਆ ਕਰੋ। ਇਹ ਵੀ ਦਿਲ ਦੀ ਕਰ ਦਿੰਦਾ। ਫਿਰ ਅਜਨਾ ਪਾਊਡਰ ਜਿਹੜਾ ਹੁੰਦਾ ਜੀ ਉਹ ਤੁਸੀਂ 1 ਚਮਚੇ ਦੀ ਚਾਹ ਜੀ ਬਣਾ ਕੇ ਤੁਸੀਂ ਉਹ ਪੀ ਸਕਦੇ ਹੈਗੇ। ਇਹਦੇ ਵਿੱਚੋਂ ਗੁੜ ਮਿਲਾ ਲਿਆ ਕਰੋ ਖੰਡ ਦੀ ਬਜਾਏ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚ ਹਿੰਗ ਵੀ ਥੋੜ੍ਹੀ ਉਹਨੇ ਟਰਾਈ ਕਰ ਸਕਦੇ ਹੈਗੇ। ਫਿਰ ਛੋਟੀ ਇਲਾਇਚੀਆਂ 4-5 ਛੋਟੀਆਂ ਇਲਾਇਚੀਆਂ ਲੈ ਕੇ ਉਹ ਤੁਸੀਂ ਉਬਾਲ ਕੇ ਉਹ ਪੀ ਸਕਦੇ ਹੈਗੇ। ਫਿਰ ਜੇ ਥੋੜ੍ਹੇ ਕੰਨੀ ਪਾਨ ਮਿਲਦੇ ਹੈਗੇ ਸਟੋਰ ਕੋਈ ਪਾਨਾਂ ਦੀ ਉਹਦਾ ਥੋੜ੍ਹਾ 1 ਚਮਚਾ ਤੁਸੀਂ ਜਾਂ 1-2 ਚਮਚੇ ਪਾਨਾਂ ਦਾ ਪੱਤਿਆਂ ਦਾ ਰਸ ਜਿਹਾ ਕੱਢ ਲੈਣਾ ਕੱਟ ਕੇ ਥੋੜ੍ਹੀ ਜਿਹੀ ਮਿਸ਼ਰੀ ਮਿਲਾ ਕੇ ਤੁਸੀਂ ਉਹ ਪੀ ਸਕਦੇ ਹੈਗੇ। ਅਤੇ ਨਹੀਂ ਤਾਂ ਆਪਣੇ ਧਨੀਆ ਜਿਹੜਾ ਹੁੰਦਾ ਧਨੀਆ 1 ਚਮਚਾ ਮਿਸ਼ਰੀ ਦਾ ਇਹ ਮਿਲਾ ਕੇ ਉਹਨੇ ਖਾ ਲਿਆ ਕਰੋ। ਇਹ ਵੀ ਆਪਣੇ ਦਿਲ ਦੀ ਧੜਕਣ ਵਾਸਤੇ ਵਧੀਆ ਚੀਜ਼ ਹੈ। ਅਤੇ ਮੇਥੀ ਹੈ ਜਿਹੜੀ ਮੇਥੀ ਨੂੰ ਪੀ ਕੇ ਮੇਥੀ ਜੋ ਕੁਛ ਵੀ ਹੈਗਾ ਤੁਹਾਡੇ ਘਰ 1 ਚਮਚਾ ਹੈ ਅਤੇ 1 ਚਮਚਾ ਸ਼ਹਿਦ ਇਹਦੇ ਨਾਲ ਇਹ ਤੁਸੀਂ ਖਾ ਲਿਆ ਕਰੋ। ਜੇ ਕੋਈ ਦਿਲ ਮਾ ਜਲਨ ਜਿਹੀ ਹੁੰਦੀ ਹੈ ਉਹ ਆਪਣੇ ਠੀਕ ਹੋ ਜਾਂਦੀ ਹੈ ਇਹਦੇ ਨਾਲ। ਅਤੇ ਔਲੇ ਦਾ ਮੁਰੱਬਾ ਖਾ ਸਕਦੇ ਹੈਗੇ, ਸਿਓ ਦਾ ਮੁਰੱਬਾ ਖਾ ਸਕਦੇ ਹੈਗੇ, ਗਾਜਰਾਂ ਦਾ ਮੁਰੱਬਾ ਖਾ ਸਕਦੇ ਹੈਗੇ ਜੀ। ਇਹ ਸਾਰੀਆਂ ਚੀਜ਼ਾਂ ਦਿਲ ਨੂੰ ਠੀਕ ਕਰ ਦਿੰਦੀਆਂ ਜੀ। ਨਹੀਂ ਤਾਂ ਔਲਿਆਂ ਦਾ ਪਾਊਡਰ ਤੁਸੀਂ ਲੈ ਲਓ 12 ਜਾਂ 20 ਗ੍ਰਾਮ ਔਲਿਆਂ ਦਾ ਪਾਊਡਰ। ਧਨੀਆ ਲੈਣਾ ਹੈਗਾ 10 ਗ੍ਰਾਮ। ਇਹਦੀਆਂ 2 ਖੁਰਾਕਾਂ ਬਣਾਉਣੀਆਂ ਹੈਗੀਆਂ ਤੁਸੀਂ। ਇੱਕ ਅੱਧਾ ਕਰਕੇ ਇਹਨੂੰ ਆਪਣੇ ਅੱਧੇ ਨੂੰ ਪਾਣੀ ਨਾਲ ਭਿਓ ਕੇ ਰੱਖ ਦੇਣਾ ਹੈਗਾ ਅਤੇ ਸਵੇਰ ਨੂੰ ਮਿਸ਼ਰੀ ਮਿਲਾ ਕੇ ਜਾਂ ਮਿਸ਼ਰੀ ਵਿੱਚੇ ਪਾ ਦਿਓ ਤੁਸੀਂ ਜਿੰਨੇ ਕੁ ਮਿੱਠਾ ਜਿਹਾ ਕਰਨਾ ਉਹ ਸਵੇਰ ਨੂੰ ਅੱਧਾ ਆਪਣੇ 2 ਟਾਈਮ ਜਾਂ 1 ਟਾਈਮ ਰੋਜ਼ ਪੀ ਲਿਆ ਭਾਵੇਂ 1 ਦਿਨ ਪੀ ਲਿਆ ਕੇ 2 ਖੁਰਾਕਾਂ ਕਰਨੀਆਂ ਇਹਦੀਆਂ ਇਹ ਤੁਸੀਂ ਲੈ ਸਕਦੇ ਹੈਗੇ। ਜਿਹੜੇ ਪੇਟਵਾਂ ਦਰਦ ਕਹਿੰਦੇ ਸੀਗੇ ਪੇਟਵਾਂ ਦਰਦ ਹੁੰਦਾ ਹੈਗਾ ਉਹ ਕਲੌਂਜੀ ਦੀ ਕਾੜਾ ਬਣਾ ਕੇ ਪੀ ਲਿਆ ਕਰੇ ਜੀ। 1 ਚਮਚਾ ਕਲੌਂਜੀ ਦਾ ਪਾਣੀ ਉਬਾਲ ਕੇ ਪੀ ਲਿਓ ਇਹ ਠੀਕ ਹੋ ਜਾਊਗਾ ਉਹਦੇ ਨਾਲ। ਅੱਛਾ ਪਪੀਤਾ ਤੁਸੀਂ ਖਾਇਆ ਕਰੋ ਰੋਜ਼ 1 ਕੌਲੀ ਪਪੀਤੇ ਦੀ ਕਾਲਾ ਲੂਣ ਪਾ ਕੇ ਨਿੰਬੂ ਨਿਚੋੜ ਕੇ ਇਹ ਖਾ ਲਿਆ ਕਰੋ ਜੀ। ਅੱਧੀਆਂ ਬਿਮਾਰੀਆਂ ਤਾਂ ਇਹੀ ਠੀਕ ਕਰ ਦਿੰਦਾ ਪੇਟ ਦੀਆਂ। ਅਤੇ ਅਨਾਰਾਂ ਦਾ ਜੂਸ ਤੁਸੀਂ ਉਹਨੇ ਪੀ ਸਕਦੇ ਹੈਗੇ। ਜੇ ਤੁਹਾਨੂੰ ਵੀ ਬਾਹਲੀ ਤਕਲੀਫ ਹੈਗੀ ਤਾਂ ਕੁਮਾਰੀ ਆਸਬ ਇਹ ਤੁਸੀਂ ਐਮਾਜ਼ੋਨ ਤੋਂ ਮੰਗਵਾ ਸਕਦੇ ਕਈ ਨਹੀਂ ਤਾਂ ਆਪਣੇ ਸਟੋਰਾਂ 'ਚ ਵੀ ਮਿਲ ਜੂਗਾ। ਇੱਦਾਂ ਤਾਂ ਮਿਲ ਜਾਂਦਾ ਸਾਡੇ ਕੰਨੀ ਤਾਂ ਕੁਮਾਰੀ ਆਸਬ 4 ਚਮਚੇ ਇਹਦੇ ਲੈਣੇ ਹੈਗੇ। 4 ਚਮਚੇ ਪਾਣੀ ਦੇ ਕੌਲੀ ਨਾਲ ਪਾ ਕੇ 4 ਚਮਚੇ ਦਵਾਈ ਦੇ 4 ਚਮਚੇ ਪਾਣੀ ਦੇ ਆਪਣੇ ਰੋਟੀ ਖਾਣੇ ਦੇ ਬਾਅਦ ਤੁਸੀਂ ਆਪਣੇ ਲੈ ਲੈਣੇ ਹੈਗੇ ਜੀ। ਇਹ ਵਧੀਆ ਚੀਜ਼ ਰਹਿੰਦੀ। ਪੇਟ ਦੀ ਕਿਸੇ ਕਿਸਮ ਦੀ ਬਿਮਾਰੀ ਹੋਵੇ ਪੇਟ ਭਾਰੀ ਹੋਵੇ ਦੁਖਦਾ ਹੋਵੇ ਇਹ ਠੀਕ ਹੋ ਜਾਂਦਾ ਜੀ ਇਹਦੇ ਨਾਲ। ਫਿਰ ਨਹੀਂ ਤਾਂ ਜੇ ਤੁਹਾਨੂੰ ਸੌਂਫ ਦਾ ਅਰਕ ਮਿਲਦਾ ਹੈਗਾ ਇੱਥੇ ਸਟੋਰਾਂ 'ਚ ਸੌਂਫ ਦਾ ਹੀ ਅਰਕ ਥੋੜ੍ਹਾ ਜਿਹਾ ਪੀ ਲਿਆ ਕਰੋ 1 ਔਂਸ ਪੀ ਲਿਆ ਉਹਦੇ ਨਾਲ ਇਹ ਵਧੀਆ ਚੀਜ਼ ਹੈਗੀ। ਅੱਛਾ ਜੀ ਅੱਗੇ ਚੱਲਦੇ ਹੈਗੇ। ਫਿਰ ਜਿਹੜੇ ਕਹਿੰਦੇ ਸੀਗੇ ਆਪਣੇ ਲੇਡੀ ਪ੍ਰੈਗਨੈਂਟ ਹੈਗੀ ਅਤੇ ਉਹਨੂੰ ਆਪਣੇ ਉਲਟੀਆਂ ਆਉਂਦੀਆਂ ਹੈਗੀਆਂ ਉਹ ਆਪਣੇ ਧਨੀਆ ਸੁੰਡ ਮਿਸ਼ਰੀ ਨਾਗਰ ਮੋਥਾ 4 ਚੀਜ਼ਾਂ ਜੀ। ਧਨੀਆ ਸੁੰਡ ਮਿਸ਼ਰੀ ਨਾਗਰ ਮੋਥਾ 1 ਚਮਚਾ ਲੈ ਕੇ ਇਹਦੀ ਚਾਹ ਜੀ ਬਣਾ ਕੇ ਇਹ ਪੀ ਲਿਆ ਕਰੇ ਜੀ। ਕਿਸੇ ਕਿਸਮ ਦੀ ਉਲਟੀ ਆਉਂਦੀ ਹੋਵੇ ਉਹਦੇ ਨਾਲ ਠੀਕ ਹੋ ਜਾਂਦੀ ਜੀ।
ਧਨੀਆ ਸੁੰਡ ਮਿਸ਼ਰੀ ਨਾਗਰ ਮੁੱਥਾ 4 ਚੀਜ਼ਾਂ ਹੈ। ਇਹਦੀ ਚਾਹ ਜੀ ਬਣਾ ਕੇ ਆਪਣੇ ਪੀਲੇ ਕਰੋ। ਫਿਰ ਨਹੀਂ ਤਾਂ ਅਨਾਰ ਦਾਣਾ, ਪੁਦੀਨਾ, ਨਿੰਬੂ, ਕਾਲਾ ਲੂਣ ਇਹ ਪਾ ਕੇ ਇਹਦੀ ਚਟਨੀ ਬਣਾ ਲਵੇਂ ਅਤੇ ਉਹ ਆਪਣੇ ਚਟਨੀ ਅੱਧਾ ਕੁ ਚਮਚਾ ਉਹਨੇ ਸਵੇਰ ਨੂੰ ਜਦ ਵੀ ਦਿਲ ਥਾਰਾ ਕਰੇ, ਸਵੇਰ ਦੁਪਹਿਰੇ ਸ਼ਾਮ 3-4 ਟਾਈਮ ਖਾ ਲਿਆ ਕਰੇ। ਇਹਦੇ ਨਾਲ ਡਕਾ ਡਕੋ ਚੰਗੇ ਆ ਜਾਊਗੇ, ਇਹ ਠੀਕ ਹੋ ਜਾਂਦੀ ਹੈ ਜੀ। ਫਿਰ ਨਹੀਂ ਤਾਂ ਆਪਣੇ ਉਲਟੀ ਵਾਸਤੇ ਹੈ ਪ੍ਰੈਗਨੈਂਟ ਵੂਮੈਨ ਉਲਟੀ, ਇਹਦੇ ਵਿੱਚੋਂ ਸੁੰਡ ਲੈਣੀ ਹੈਗੀ, ਮਗਾ ਲੈਣੀਆਂ ਹੈਗੀਆਂ, ਅਨਾਰ ਦਾਣਾ, ਇਹ ਬਰਾਬਰ ਚੀਜ਼ਾਂ ਲੈਣੀਆਂ ਕੁੱਟ ਪੀਸ ਕੇ, ਅਤੇ ਇਹਦਾ ਅੱਧਾ ਕੁ ਚਮਚਾ ਇਹਦਾ ਅਤੇ ਅੱਧਾ ਵਿੱਚੋਂ ਨਿੰਬੂ ਨਿਚੋੜ ਕੇ ਥੋੜ੍ਹਾ ਜਿਹਾ ਆਪਣੇ ਗੋਲੀਆਂ ਜਿਹਾ ਬਣਾ ਲਓ। ਸੁੰਡ ਮਗਾ ਅਨਾਰ ਦਾਣਾ ਬਰਾਬਰ ਲੈ ਕੇ ਨਿੰਬੂ ਨਿਚੋੜ ਕੇ ਇਹਦੇ ਵਿੱਚੋਂ ਉਨਾ ਕੁ ਨਿੰਬੂ ਨਿਚੋੜਨਾ ਜਿਹੜਾ ਗੋਲੀਆਂ ਜਿਹੀਆਂ ਵੱਟ ਹੋ ਜਾਵੇ। ਉਹ ਛੋਲੇ ਦੇ ਦਾਣੇ ਦੀਆਂ ਗੋਲੀਆਂ ਜਿਹੀਆਂ ਤੁਸੀਂ ਆਪਣਾ ਬਣਾ ਲਓ, ਉਹ ਗੋਲੀਆਂ ਮੂੰਹ ਪਾ ਕੇ ਆਪਣੇ ਚੂਸੀ ਚੱਲੋ। ਇਹਦੇ ਨਾਲ ਵੀ ਸਾਰਾ ਆਪਣੇ ਵਧੀਆ ਰਹੂਗਾ ਕੰਮ, ਮੂੰਹ ਜਿਹਾ ਕਰਾਰਾ ਰਹਿੰਦਾ, ਫਿਰ ਉਲਟੀ ਨਹੀਂ ਆਉਂਦੀ। ਫਿਰ ਅਨਾਰ ਦਾ ਜੂਸ ਤੁਸੀਂ ਹੌਲੀ ਅਨਾਰ ਦਾ ਜੂਸ ਆਪਣੇ ਕੁੱਟ ਕਰਕੇ ਆਪਣੇ ਪੀ ਲਓ। ਫਿਰ ਇਹਦੇ ਵਾਸਤੇ ਨਹੀਂ ਤਾਂ ਜਿਹੜਾ ਬੇਲ ਪਾਊਡਰ ਮਿਲ ਜਾਂਦਾ ਜੀ ਸਟੋਰਾਂ 'ਚ, ਬੇਲ ਪਾਊਡਰ 1 ਚਮਚਾ ਤੁਸੀਂ ਆਪਣੇ ਚੌਲਾਂ, ਜਿਸ ਤਰ੍ਹਾਂ ਆਪਾਂ ਚੌਲ ਬਣਾਉਂਦੇ ਹਾਂ, ਖੁੱਲ੍ਹੇ ਚੌਲ ਬਣਾਉਂਦੇ ਹਾਂ ਆਪਾਂ, ਜਿਹੜਾ ਉਬਲੇ ਉਹਦੇ ਬਾਅਦ ਚੌਲਾਂ ਦਾ ਪਾਣੀ ਜਿਹਾ ਹੁੰਦਾ ਜੀ, ਚੌਲਾਂ ਦੇ ਪਿੱਛੇ ਕਹਿ ਲਓ, ਉਹਦੇ ਨਾਲ ਤੁਸੀਂ ਲੈ ਲਓ 1 ਚਮਚਾ ਬੇਲ ਪਾਊਡਰ, ਇਹ ਤੁਸੀਂ ਲੈ ਸਕਦੇ ਹੈਗੇ। ਫਿਰ ਆਪਣੇ ਥੋੜ੍ਹਾ ਲੌਂਗਾਂ ਦਾ ਪਾਣੀ ਵੀ ਪੀ ਸਕਦੇ ਹਾਂ। ਉਹਨੇ 1 ਗਲਾਸ, ਜਿਸ ਤਰ੍ਹਾਂ ਪਹਿਲਾਂ ਦੱਸਿਆ ਹੈਗਾ, 1 ਜੱਗ ਦੇ ਵਿੱਚ 5-4 ਲੌਂਗ ਉਬਾਲ ਕੇ ਉਹ ਤੁਸੀਂ ਉਹਨੇ ਰੱਖ ਲਓ। ਦਿਨ ਕੁੱਟ ਕਰਕੇ ਜਾਂ ਪਾਣੀ ਪੀਣੇ ਦੀ ਲੋੜ ਹੈ ਤੁਹਾਨੂੰ, ਉਹਦਾ ਪਾਣੀ ਲੈ ਕੇ ਜਿੰਨਾ ਕੁ ਪੀਣਾ ਉਹਦੇ ਵਿੱਚ ਤੁਸੀਂ ਆਪਣੇ ਨਿੰਬੂ ਨਿਚੋੜ ਕੇ ਉਹ ਪੀ ਲਿਆ ਕਰੋ। ਇਹ ਵੀ ਥੋੜ੍ਹਾ ਜਿਹਾ ਨੂਣ ਕਾਲਾ ਪਾ ਲਿਓ, ਭਾਵੇਂ ਕਾਲਾ ਨੂਣ ਪਾ ਲਓ ਤੁਸੀਂ ਵਿੱਚ, ਜੇ ਪਾਉਣਾ ਤਾਂ ਥੋੜ੍ਹਾ ਨਿੰਬੂ ਨਿਚੋੜ ਕੇ ਇਹ ਪਾਣੀ ਪੀਏ ਕਰੋ। ਇਹ ਵੀ ਸਾਰੇ ਹਾਜ਼ਮੇ ਹੋ ਜਿਵੇਂ ਐਨ ਵਧੀਆ ਕਰ ਦੂਗਾ ਜੀ। ਇਹ ਨਹੀਂ ਤਾਂ ਕਿਸੇ ਕਿਸਮ ਦੀ ਉਲਟੀ ਹੋਵੇ, ਮਲੱਠੀ ਵੀ ਜਿਹੜੀ ਹੁੰਦੀ ਹੈ ਜੀ ਉਹ ਵੀ ਉਹਨੇ ਫਾਇਦਾ ਕਰਦੀ ਹੈ। ਅੱਧਾ ਕੁ ਚਮਚਾ ਜਾਂ 1 ਚਮਚਾ ਮਲੱਠੀ ਦਾ ਤਾਂ ਅੱਧਾ ਚਮਚਾ 2 ਵਾਰੀ ਲੈ ਲਿਆ, ਇਹ ਵੀ ਆਪਣੇ ਉਲਟੀ ਆਉਣੇ ਨੂੰ ਠੀਕ ਕਰ ਦਿੰਦਾ ਜੀ। ਇਹਦੇ ਵਾਸਤੇ ਹੈਗਾ ਜੀ ਟਾਈਮ, ਇਹ ਵੀ ਸਮਾਂ ਹੋ ਗਿਆ ਜੀ। ਚਲੋ ਠੀਕ ਹੈ ਜੀ, ਬਾਕੀ ਜਿਹੜੇ ਰਹਿ ਗਏ ਅਗਲੇ ਹਫਤੇ ਸਹੀ ਜੀ। ਥੈਂਕ ਯੂ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਤਾਂ ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ। ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ